ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਖਬਰਾਂ ਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਉਹਨਾਂ ਦਾ ਸਵਾਗਤ ਕਰਦੇ ਹਾਂ ਪਹਿਲਾਂ ਤੇ ਫੇਰ ਕਰਦੇ ਹਾਂ ਖਬਰਾਂ ਤੇ ਚਰਚਾ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਇੱਕ ਨਜ਼ਰ ਮਾਰਦੇ ਚੱਲੀਏ ਸਪਾਂਸਰਸ ਦੇ ਉੱਤੇ ਤੇ ਉਹਨਾਂ ਦਾ ਧੰਨਵਾਦ ਕਰਦੇ ਚੱਲੀਏ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408 272 2500 ਤੇ ਗੱਲ ਕਰ ਸਕਦੇ ਹੋ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ ਜਾਂ ਕੋਈ ਸਲਾਹ ਕਰਨੀ ਹੈ ਤਾਂ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ 415 909 0503 ਤੇ ਗੱਲ ਕਰ ਸਕਦੇ ਹੋ। ਗੁਰਦੀਪ ਸਿੰਘ ਬਿਰਦੀ ਕਲੋਵਿਜ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਜਗਤਾਰ ਸਿੰਘ ਅਨੰਦਪੁਰੀ ਫਰੀਮੌਂਟ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ, ਅਬੇ ਸੈਕਰਾਮੈਂਟੋ, ਮੀਰੀ ਪੀਰੀ ਸੇਵਾ ਸੁਸਾਇਟੀ ਫਰੈਜ਼ਨੋ ਤੇ ਜੱਸੀ ਗਿੱਲ ਬੇਕਰਸਫੀਲਡ ਤੋਂ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਤਿੰਨ ਖੇਤੀ ਕਾਨੂੰਨਾਂ ਤੋਂ। ਤਿੰਨ ਖੇਤੀ ਕਾਨੂੰਨ ਕਿਵੇਂ ਰੱਦ ਕਰਾਏ ਨੇ, ਪਰ ਰੱਦ ਕਰਨ ਵੇਲੇ ਸਰਕਾਰ ਨੇ ਕੁਝ ਵਾਅਦੇ ਹੋਰ ਵੀ ਕੀਤੇ ਸੀ। ਹਲੇ ਸਰਕਾਰ ਉਹਨਾਂ ਵਾਅਦਿਆਂ ਤੇ ਕੰਨ ਨਹੀਂ ਧਰ ਰਹੀ, ਹਲੇ ਉਸ ਗੱਲ ਤੇ ਨਹੀਂ ਆ ਰਹੀ। ਪਰ ਇੱਕ ਕਾਨੂੰਨ ਚੁੱਪ-ਚਾਪ ਲਾਗੂ ਹੋ ਗਿਆ ਤੇ ਮੰਡੀਆਂ ਖਤਮ। ਬਿਲਕੁਲ ਪ੍ਰਵੀਨ ਜੀ, ਜੇਕਰ ਇਸ ਦੀ ਤਹਿ 'ਚ ਜਾਇਆ ਜਾਵੇ ਤਾਂ ਇਹ ਗੱਲ ਬਿਲਕੁਲ ਦਰੁਸਤ ਹੈ ਤੁਹਾਡੀ ਕਿ ਇਹ ਹੋਣ ਜਾ ਰਿਹਾ ਹੈ, ਇੰਝ ਜੀ। ਹੀ ਹੋ ਰਿਹਾ। ਮਤਲਬ ਕਿ ਹੂੰ। ਤਿੰਨ ਖੇਤੀ ਕਾਨੂੰਨਾਂ ਨੂੰ ਸਰਕਾਰ ਕਿਸੇ ਨਾ ਹੀਲੇ ਵਸੀਲੇ ਲਾਗੂ ਕਰਨਾ ਚਾਹੁੰਦੀ ਹੈ ਜੀ। ਤੇ ਉਹਦੀ ਕਵਾਇਦ ਦੇ ਵਿੱਚ ਹੀ ਮਹਿਸੂਸ ਹੋ ਰਿਹਾ ਕਿ ਇੱਕ ਕਾਨੂੰਨ ਤਾਂ ਲਾਗੂ ਹੋ ਗਿਆ। ਜੀ। ਤਿੰਨ ਖੇਤੀ ਕਾਨੂੰਨਾਂ 'ਚੋਂ ਇੱਕ ਕਾਨੂੰਨ ਸੀਗਾ ਮੰਡੀ ਨੂੰ ਲੈ ਕੇ ਕਿ ਕੋਈ ਵੀ ਵਿਅਕਤੀ ਜਿਹਦੇ ਕੋਲ ਪੈਨ ਕਾਰਡ ਹੈਗਾ ਉਹ ਕੰਪਨੀ ਬਣਾਵੇ ਤੇ ਜਿੱਥੋਂ ਚਾਹਵੇ ਉੱਥੋਂ ਜਾ ਕੇ ਅਨਾਜ ਖਰੀਦ ਸਕਦਾ ਹੈ, ਹੂੰ। ਕਿਸਾਨਾਂ ਦੀ ਜਿਣਸ ਖਰੀਦ ਸਕਦਾ ਹੈ, ਖੇਤ 'ਚੋਂ ਹੀ ਜਾ ਕੇ ਖਰੀਦ ਸਕਦਾ ਹੈ। ਤੇ ਜੀ। ਇਸ ਲਈ ਉਹ ਜਿਹੜਾ ਸੀਗਾ ਕਿ ਪ੍ਰਾਈਵੇਟ ਕਰਨ, ਉਹਦਾ ਮਤਲਬ ਸੀਗਾ ਕਿ ਉਹ ਤੋਂ ਬਾਅਦ ਮੰਡੀਆਂ ਦੀ ਲੋੜ ਹੀ ਨਹੀਂ। ਹੂੰ। ਤੇ ਜੇ ਮੰਡੀਆਂ ਦੀ ਲੋੜ ਨਹੀਂ ਤਾਂ ਪੇਂਡੂ ਵਿਕਾਸ ਫੰਡ ਖਤਮ ਹੈ, ਤੇ ਜੀ। ਪੇਂਡੂ ਵਿਕਾਸ ਫੰਡ ਖਤਮ ਹੈ ਤਾਂ ਪਿੰਡਾਂ ਦਾ ਵਿਕਾਸ ਖਤਮ ਹੈ। ਤੇ ਹੁਣ ਕੇਂਦਰ ਸਰਕਾਰ ਨੇ ਪਿਛਲੇ 3 ਸੀਜ਼ਨਾਂ ਤੋਂ ਪੇਂਡੂ ਵਿਕਾਸ ਫੰਡ ਨਹੀਂ ਦਿੱਤਾ। ਜੀ। ਪਿਛਲੇ 3 ਸੀਜ਼ਨਾਂ ਤੋਂ ਪਿਛਲੇ ਝੋਨੇ ਦਾ ਪੈਸਾ ਖੜਾ, ਹੂੰ। ਪਿਛਲੀ ਕਣਕ ਦਾ ਪੈਸਾ ਖੜਾ ਤੇ ਇਸ ਹੂੰ। ਵਾਰ ਫਿਰ ਝੋਨੇ ਵਾਲਾ ਪੈਸਾ ਖੜਾ। 3 ਜੀ। ਵਾਰ ਦਾ ਪੈਸਾ ਨਹੀਂ ਦਿੱਤਾ ਤੇ ਚਿੱਠੀ ਲਿਖੀ ਗਈ ਜਦੋਂ ਹੂੰ। ਕੇਂਦਰ ਸਰਕਾਰ ਨੂੰ, ਤੇ ਉਹਦਾ ਜਵਾਬ ਦੇ ਵਿੱਚ ਪ੍ਰਵੀਨ ਜੀ ਉਹ ਸਾਫ਼ ਲਿਖ ਕੇ ਭੇਜਦੇ ਨੇ ਕਿ ਪ੍ਰਾਈਵੇਟ ਜਿਹੜੇ ਖਰੀਦ ਏਜੰਸੀਆਂ ਨੇ, ਪ੍ਰਾਈਵੇਟ ਜਿਹੜੇ ਖਰੀਦ ਵਪਾਰੀ ਨੇ, ਉਹਨਾਂ ਨੂੰ ਪੰਜਾਬ ਸਰਕਾਰ ਉਤਸ਼ਾਹਿਤ ਕਰੇ ਤਾਂ ਕਿ ਉਹ ਕਿਸਾਨਾਂ ਨੂੰ ਵੱਧ ਲਾਹਾ ਮਿਲ ਸਕੇ, ਉਹ ਵੱਧ ਪਾ ਦੇ ਖਰੀਦ ਸਕਣ, ਕਿਸਾਨਾਂ ਨੂੰ ਵੱਧ ਫਾਇਦਾ ਮਿਲ ਸਕੇ। ਤੇ ਤੁਸੀਂ ਕਹਿੰਦੇ ਹੂੰ। ਕਿ ਆਹ ਸਬਸਿਡੀਆਂ ਦੇ ਉੱਤੇ ਬੋਝ ਘਟ ਜਾਊਗਾ ਸਾਡਾ, ਇਸ ਲਈ ਤੁਸੀਂ ਇਸ ਹਵਾਲੇ ਨਾਲ ਮਤਲਬ ਕਿ ਕੰਮ ਕਰੋ। ਇੱਕ ਜੀ। ਪਾਸੇ ਦਿਸ਼ਾ ਨਿਰਦੇਸ਼ ਦੇ ਰਹੇ ਨੇ ਕਿ ਪ੍ਰਾਈਵੇਟ ਵਪਾਰੀਆਂ ਨੂੰ ਦਾਖਲ ਕਰੋ, ਹੂੰ। ਹੂੰ। ਦੂਸਰੇ ਪਾਸੇ ਉਹ ਪੇਂਡੂ ਵਿਕਾਸ ਫੰਡ ਰੋਕ ਰਹੇ ਨੇ। ਤੇ ਜੀ। ਪਤਾ ਇਹ ਲੱਗ ਰਿਹਾ ਕਿ ਲਗਭਗ ਕੇਂਦਰ ਸਰਕਾਰ ਨੇ ਮਨ ਬਣਾ ਲਿਆ ਕਿ ਆਪਾਂ ਪੇਂਡੂ ਵਿਕਾਸ ਫੰਡ ਦੇਣਾ ਬੰਦ ਕਰ ਦੇਣਾ। ਤੇ ਹੂੰ। ਪੇਂਡੂ ਵਿਕਾਸ ਫੰਡ ਦੇਣਾ ਬੰਦ ਕਰਨ ਦਾ ਮਤਲਬ ਪਿੰਡਾਂ ਦੀਆਂ ਲਿੰਕ ਸੜਕਾਂ ਨੇ, ਜਿਹੜੀਆਂ ਲਿੰਕ ਰੋਡ ਨੇ, ਉਹਨਾਂ ਦੀ ਰਿਪੇਅਰ, ਉਹਨਾਂ ਦੀ ਸਾਂਭ ਸੰਭਾਲ ਤੇ ਉਹਨਾਂ ਦਾ ਮੁੜ ਨਿਰਮਾਣ ਖਤਮ ਹੈ। ਹੂੰ। ਜੀ। ਰਿਪੋਰਟ ਮੇਰੇ ਕੋਲ ਪੂਰੀ ਮੇਰੇ ਸਾਹਮਣੇ ਪਈ ਆ। ਠੀਕ ਹੈ। ਜੇਕਰ ਤੁਸੀਂ ਇਸ ਰਿਪੋਰਟ ਦੇ ਹਵਾਲੇ ਨਾਲ ਸਮਝਣਾ ਹੋਵੇ ਹੂੰ। ਤਾਂ ਲਗਭਗ 1100 ਕਰੋੜ ਰੁਪਈਆ ਪਿਛਲੇ ਝੋਨੇ ਦੇ ਸੀਜ਼ਨ ਦਾ, ਜੀ। 600 ਕਰੋੜ ਤੋਂ ਵੱਧ ਪਿਛਲੇ ਕਣਕ ਦੇ ਸੀਜ਼ਨ ਦਾ, ਹੂੰ। ਤੇ ਹੂੰ। 1100 ਤੋਂ ਵੱਧ ਹੀ ਹੁਣ ਦਾ। ਸੋ ਇਹ ਹੂੰ। ਕੁੱਲ ਮਿਲਾ ਕੇ 2800 ਕਰੋੜ ਤੋਂ ਉੱਪਰ ਜਾਂਦਾ। ਠੀਕ ਹੈ। 1100 1100 2200 ਤੇ 600 ਆ, 600। ਹੂੰ। ਇਹ ਹੂੰ। 2880 ਕਰੋੜ ਰੁਪਈਆ ਕੁੱਲ ਰਾਸ਼ੀ ਹੈ ਜਿਹੜੀ ਹੂੰ। ਕੇਂਦਰ ਕੰਨੀ ਬਕਾਇਆ ਖੜੀ ਹੈ ਪੇਂਡੂ ਵਿਕਾਸ ਫੰਡ ਦੀ। ਜੀ। ਤੁਸੀਂ ਠੀਕ ਇਹ ਹੈ। ਦੇਖੋ ਕਿ ਸਮੇਂ-ਸਮੇਂ ਹੀਲੇ ਹਵੀਲੇ ਕੀ ਕੀਤੇ ਗਏ। ਪਿਛਲੀਆਂ ਸਰਕਾਰਾਂ ਦੇ ਸਮੇਂ ਕੇਂਦਰ ਸਰਕਾਰ ਨੇ ਜਦੋਂ ਫੰਡ ਮੰਗਿਆ ਗਿਆ, ਕੇਂਦਰ ਸਰਕਾਰ ਨੇ ਕਿਹਾ ਜੀ ਕਿ ਸਾਨੂੰ ਇਹਨਾਂ ਪੇਂਡੂ ਵਿਕਾਸ ਫੰਡਾਂ ਦਾ ਹਿਸਾਬ ਕਿਤਾਬ ਭੇਜੋ। ਹੂੰ। ਇੱਕ ਵਾਰ ਛੱਡੋ, 2 ਵਾਰ ਛੱਡੋ, 3 ਵਾਰ ਹਿਸਾਬ ਕਿਤਾਬ ਭੇਜਿਆ ਗਿਆ ਜੀ। ਤੇ ਉਹਦੇ ਬਾਵਜੂਦ ਵੀ ਫੰਡ ਨਹੀਂ ਜਾਰੀ ਹੋਏ। ਹੂੰ। ਤੇ ਹੁਣ ਪੰਜਾਬ ਸਰਕਾਰ ਨੂੰ, ਪੰਜਾਬ ਦੀ ਨਵੀਂ ਬਣੀ ਸਰਕਾਰ ਨੂੰ ਕੁਝ ਹਦਾਇਤਾਂ ਭੇਜੀਆਂ ਗਈਆਂ ਕਿ ਫਾਰਮੈਲਿਟੀਆਂ ਪੂਰੀਆਂ ਕਰਕੇ ਦਿਓ ਜੀ। ਭਗਵੰਤ ਮਾਨ ਦੀ ਸਰਕਾਰ ਨੇ ਉਹ ਫਾਰਮੈਲਿਟੀਆਂ ਪੂਰੀਆਂ ਵੀ ਕਰਤੀਆਂ। ਜੀ। ਤੇ ਇੱਥੋਂ ਤੱਕ ਜੁਲਾਈ ਦੇ ਵਿੱਚ ਵੀ, ਅਕਤੂਬਰ ਦੇ ਮਹੀਨੇ 'ਚ ਵੀ, ਇਹਨਾਂ 2 ਮਹੀਨਿਆਂ 'ਚ ਖੁਦ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਕੇਂਦਰ ਨੂੰ ਇਹਨਾਂ ਪੇਂਡੂ ਵਿਕਾਸ ਫੰਡ ਲਿਖੀ
ਤੇ ਉਹ ਚਿੱਠੀ ਦੇ ਬਾਵਜੂਦ ਵੀ ਫੰਡ ਜਾਰੀ ਨਹੀਂ ਹੋਇਆ ਤੇ ਉਲਟਾ ਕੇਂਦਰੀ ਮੰਤਰੀ ਪਿਊਸ਼ ਗੋਇਲ ਸਾਹਿਬ ਦਾ ਲਿਖਤੀ ਜਵਾਬ ਵਾਪਸ ਆਇਆ ਪੰਜਾਬ ਸਰਕਾਰ ਨੂੰ ਤੇ ਉਹਦੇ ਵਿੱਚ ਹਦਾਇਤ ਕੀਤੀ ਕਿ ਤੁਸੀਂ ਆਪਣੀ ਜਿਹੜੀ ਚਾਰਜਿੰਗ ਹੈ, ਜਿਹੜਾ ਸਿਸਟਮ ਹੈ, ਉਹਦੇ ਤਹਿਤ ਆਪਣੀਆਂ ਉਹਦੇ ਵਿੱਚ ਬਦਲਾਅ ਲਿਆਓ, ਨੀਤੀ 'ਚ ਬਦਲਾਅ ਲਿਆਓ ਤਾਂ ਕਿ ਮੰਡੀ ਸਿਸਟਮ ਦੇ ਵਿੱਚ ਬਦਲਾਅ ਆ ਸਕੇ, ਪ੍ਰਾਈਵੇਟ ਵਪਾਰੀ, ਪ੍ਰਾਈਵੇਟ ਖਰੀਦ ਏਜੰਸੀਆਂ ਇਹਦੇ ਵਿੱਚ ਦਾਖਲ ਹੋ ਸਕਣ, ਉਹ ਕਿਸਾਨਾਂ ਦਾ ਅਨਾਜ ਚੱਕਣਾ ਸ਼ੁਰੂ ਕਰ ਦੇਣ ਤੇ ਵੱਧ ਭਾਅ ਤੇ ਚੱਕਣਾ ਸ਼ੁਰੂ ਕਰ ਦੇਣ ਸਰਕਾਰੀ ਖਰੀਦ ਤੋਂ। ਤੇ ਫਿਰ ਇਹੀ ਤਾਂ 3 ਕਾਨੂੰਨਾਂ ਚੋਂ ਇੱਕ ਕਾਨੂੰਨ ਇਹੀ ਤਾਂ ਕਹਿੰਦਾ ਸੀ। ਬਿਲਕੁਲ ਸਹੀ ਹੈ। ਤੇ ਫਿਰ ਤਾਂ ਕਿਸਾਨਾਂ ਨੂੰ ਫਾਇਦਾ ਹੈ ਕਿ ਹਾਂ ਜੇ ਮਹਿੰਗੇ ਭਾਅ ਤੇ ਵਿਕਦੀ ਆ ਅਨਾਜ, ਉਹਨਾਂ ਨੂੰ ਕੀ ਲੈਣਾ, ਮੰਡੀ ਜਾ ਕੇ ਨਾਲੇ ਖੇਤ ਜਾ ਕੇ ਚੱਕਦੇ ਆ, ਇਹੀ ਤਾਂ ਕਾਨੂੰਨ ਕਹਿੰਦਾ ਸੀ। ਤੇ ਫਿਰ ਇਹਦੀ ਉਦਾਹਰਨ ਸਾਡੇ ਕੋਲ ਬਹੁਤ ਵੱਡੀ ਹਿਮਾਚਲ ਹੈਗੀ ਆ। ਹਿਮਾਚਲ 'ਚ ਸੇਬ ਦੇ ਵਪਾਰੀਆਂ ਕੋਲ ਬਾਗਾਂ 'ਚ ਗਏ ਪ੍ਰਾਈਵੇਟ ਵਪਾਰੀ ਜੀ ਕਿ ਤੁਸੀਂ ਕਿਉਂ ਆੜ੍ਹਤੀਆਂ ਕੋਲ ਫਸੇ ਹੋ, ਪਹਿਲਾਂ ਤੁਸੀਂ ਮਾਲ ਲੈ ਕੇ ਜਾਂਦੇ ਹੋ ਫਿਰ ਉਹ ਅਗਲੇ ਕਹਿੰਦੇ ਅਸੀਂ ਅਜੇ ਸਾਫ਼ ਕਰਕੇ ਵੇਚਾਂਗੇ, ਜਦੋਂ ਵਿਕ ਕੇ ਪੈਸੇ ਆ ਕੇ ਫਿਰ ਤੁਹਾਨੂੰ ਦਵਾਂਗੇ। ਸੋ ਇਹ ਚੱਲਣ ਜਾਰੀ ਹੈ। ਸੋ ਇਸ ਲਈ ਉਹ ਕਹਿੰਦੇ ਜੀ ਸਾਨੂੰ ਸਿੱਧਾ ਦਿਓ, ਅਸੀਂ ਬਾਗ ਚੋਂ ਲੈ ਕੇ ਆਪ ਜਾਵਾਂਗੇ ਤੇ ਨਗਦ ਪੈਸੇ ਚੱਕੋ। ਤੇ ਸ਼ਿਮਲੇ ਦੇ ਜਾਂ ਹਿਮਾਚਲ ਦੇ ਉੱਪਰ ਪਹਾੜੀ ਬਾਗਾਂ ਵਾਲਿਆਂ ਨੂੰ ਲੱਗਿਆ ਕਿ ਆਹ ਤਾਂ ਵਧੀਆ ਕੰਮ ਹੈ, ਨਾ ਢੋਆ ਢਵਾਈ, ਨਾ ਤੜਾਈ, ਨਾ ਕੁਛ ਤੇ ਨਗਦ ਪੈਸੇ ਜੀ। 1 ਵਾਰ 2 ਵਾਰ 3 ਵਾਰ ਉਹਨਾਂ ਨੂੰ ਆੜ੍ਹਤੀਆਂ ਨਾਲੋਂ ਖਰੀਦ, ਜਿਹੜੇ ਉੱਥੇ ਉਹਨਾਂ ਦੇ ਖਰੀਦ ਹੁੰਦੀਆਂ ਸੀ, ਉਹਨਾਂ ਨਾਲੋਂ ਵੱਧ ਪੈਸਾ ਮਿਲਿਆ ਤੇ ਸੇਬ ਜਿਹੇ ਜਿਹਾ ਵੀ ਸੀ ਉਹ ਜਿਹਾ ਖਰੀਦਿਆ ਗਿਆ। ਤੇ ਜਦੋਂ ਉਹ ਛੋਟੇ ਆੜ੍ਹਤੀਏ, ਛੋਟੇ ਵਪਾਰੀ ਵਿਚਾਰੇ ਬਾਜ਼ਾਰ ਚੋਂ ਬਾਹਰ ਹੋ ਗਏ ਕਿ ਅਸੀਂ ਹੁਣ ਮੁਕਾਬਲੇ 'ਚ ਨਹੀਂ ਗਏ, ਤਦ ਫਿਰ ਅਗਲੇ ਸਾਲ ਕਹਿੰਦੇ ਨਾ ਜੀ ਸੇਬ ਅੱਡ ਅੱਡ ਕਰਾਂਗੇ, ਆ ਮਸ਼ੀਨਾਂ ਪਈਆਂ ਨੇ ਸਾਡੀਆਂ, ਇਹ 'ਚ ਸੇਬ ਪਾ ਦਿਓ, ਲਾਲ ਸੇਬ ਬਿਲਕੁਲ ਅੱਡ, ਆਹ ਸਾਈਜ਼ ਦਾ ਚਾਹੀਦਾ ਉਹ ਅੱਡ ਹੈ, ਜਿਹੜਾ ਘੱਟ ਲਾਲ ਹੈ ਉਹਦਾ ਰੇਟ ਆ ਏ, ਜਿਹੜਾ ਚਿੱਟਾ ਤੇ ਲਾਲ ਹੈ ਉਹਦਾ ਤਾਂ ਰੇਟ ਹੀ ਨਹੀਂ, ਕੋਈ ਮਿੱਟੀ ਹੈ। ਤੇ ਜਿਸ 'ਚ ਮਾੜਾ ਜਿਹਾ ਵੀ ਦਾਣਾ ਹੈ ਉਹ ਵੀ ਮਸ਼ੀਨ ਅੱਡ ਕਰ ਦਿੰਦੀ ਹੈ, ਜਿਸ 'ਚ ਮਾੜੀ ਜੀ ਕਿਸੇ ਪੰਛੀ ਨੇ ਚੁੰਝ ਮਾਰੀ ਆ ਉਹ ਵੀ, ਜਾਂ ਕੋਈ ਮਾੜਾ ਜਿਹਾ ਗਲੀ ਜੀ ਹੁੰਦੀ ਹੈ ਕਿਵੇਂ ਉਹ ਵੀ, ਜਾਂ ਡੰਡੀ ਟੁੱਟੀ ਆ ਉਹ ਵੀ, ਉਹ ਮਸ਼ੀਨ ਅੱਡ ਕਰਦੀ ਹੈ। ਇਹ ਤਾਂ ਜੀ ਕੂੜਾ ਸਾਡੇ ਲਈ। ਸੋ ਫਿਰ ਬਾਗਾਂ ਵਾਲੇ ਦੇਖਣ। ਸੋ ਇਹੀ ਸਵਾਲ ਇਹਨਾਂ 3 ਖੇਤੀ ਕਾਨੂੰਨਾਂ ਦੇ ਹਵਾਲੇ ਨਾਲ ਪੰਜਾਬ ਮੂਹਰੇ ਖੜਾ ਹੈ ਕਿ ਜਦੋਂ ਪੰਜਾਬ ਦੀਆਂ ਮੰਡੀਆਂ ਮੁੱਕ ਗਈਆਂ, ਜਦੋਂ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਸਰਕਾਰੀ ਖਰੀਦ ਏਜੰਸੀਆਂ ਬਾਹਰ ਹੋ ਗਈਆਂ, ਪੰਜਾਬ ਦੇ ਆੜ੍ਹਤੀਏ ਬਾਹਰ ਹੋ ਗਏ, ਫਿਰ ਪ੍ਰਾਈਵੇਟ ਵਪਾਰੀ ਮਰਜ਼ੀ ਕਰੂਗਾ, 2 ਵਾਰ 3 ਵਾਰ ਤਾਂ ਵੱਧ ਪੈਸੇ ਦਊਗਾ, ਪਰ ਬਾਅਦ ਚੋਂ ਫਿਰ ਉਹਨੇ ਕਹਿਣਾ ਜੀ ਦਾਣਾ ਮੋਜੂ ਹੈ, ਦਾਣਾ ਛੋਟਾ ਹੈ, ਕਣਕ ਸਾਡੇ ਹਿਸਾਬ ਦੀ ਨਹੀਂ, ਇਹਦੀ ਇੰਨੀ ਮੋਟਾਈ ਚਾਹੀਦੀ ਹੈ, ਇੰਨਾ 1 ਕਿੱਲੇ ਚੋਂ ਇੰਨਾ ਹੀ ਭਾਰ ਚਾਹੀਦਾ ਹੈ, ਬੀਜ ਵੀ ਸਾਡੀ ਮਰਜ਼ੀ ਦਾ, ਦਵਾਈ ਵੀ ਸਾਡੀ ਮਰਜ਼ੀ ਦੀ, ਵਜਨ ਵੀ ਸਾਡੀ ਮਰਜ਼ੀ ਦਾ। ਤੇ ਫਿਰ ਕਿਸਾਨ ਤਾਂ ਬਣ ਕੇ ਰਹਿ ਗਿਆ ਸਿਰਫ ਉਹਨਾਂ ਜੋਗਾ। ਸੋ ਆਹ ਜਿਹੜੀ ਖੇਡ ਹੈ ਉਹ ਨਜ਼ਰ ਆ ਰਹੀ ਹੈ ਹੁਣ ਕੇਂਦਰ ਸਰਕਾਰ ਨੇ ਇੱਕ ਸੀਜ਼ਨ ਦੇ ਸਾਡੇ 1100 ਮਤਲਬ ਕਿ ਪੂਰੇ 1110 ਕਰੋੜ ਰੁਪਈਆ ਜੀ, ਦੂਸਰੇ ਸੀਜ਼ਨ ਦਾ 650 ਕਰੋੜ ਰੁਪਈਆ ਜੀ। ਇਹ ਕੁੱਲ ਮਿਲਾ ਕੇ 1760 ਕਰੋੜ ਬਣਦਾ। 1110 ਇੱਕ ਹੈ, 650 ਇੱਕ ਹੈ, ਇਹ 1760 ਬਣਦਾ ਤੇ ਇਸ ਵਾਰ ਦਾ 1120 ਹੋਰ ਹੋ ਗਿਆ ਤੇ ਕੁੱਲ ਮਿਲਾ ਕੇ 2880 ਕਰੋੜ ਰੁਪਈਆ ਬਕਾਇਆ ਖੜਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਜੁਲਾਈ ਮਹੀਨੇ 'ਚ ਤੇ ਫਿਰ ਅਕਤੂਬਰ ਮਹੀਨੇ 'ਚ ਕੇਂਦਰੀ ਖੁਰਾਕ ਮੰਤਰੀ ਨੂੰ ਚਿੱਠੀ ਲਿਖੀ ਤੇ ਉਹਨਾਂ ਨੂੰ ਬੇਨਤੀ ਕੀਤੀ ਕਿ ਸਾਡਾ ਫੰਡ ਜਾਰੀ ਕਰੋ। ਉਹਨਾਂ ਵੱਲੋਂ ਜਿਹੜੀਆਂ ਹਦਾਇਤਾਂ ਆਈਆਂ ਉਹ ਹਦਾਇਤਾਂ ਪੂਰੀਆਂ ਕਰ ਦਿੱਤੀਆਂ ਗਈਆਂ। ਉਹਦੇ ਬਾਵਜੂਦ ਵੀ ਹੁਣ ਉਹਨਾਂ ਨੂੰ ਜਵਾਬ 'ਚ ਚਿੱਠੀ 'ਚ ਜਵਾਬ ਮਿਲਦਾ ਹੈ ਕਿ ਭਾਈ ਆਪਣੀਆਂ ਸਬਸਿਡੀਆਂ ਘਟਾਉਣੀਆਂ ਨੇ, ਤੁਸੀਂ ਪ੍ਰਾਈਵੇਟ ਵਪਾਰੀ ਨੂੰ ਐਂਟਰ ਕਰਾਓ, ਉਹਦੇ ਰਾਹੀਂ ਖਰੀਦ ਕਰੋ, ਮਤਲਬ ਪੇਂਡੂ ਵਿਕਾਸ ਫੰਡ ਅਸੀਂ ਦੇਣ ਦੀ ਸਥਿਤੀ 'ਚ ਨਹੀਂ। ਔਰ ਇਹੀ ਵਿੱਤ ਮੰਤਰੀ ਦੀ ਅਗਵਾਈ ਹੇਠ ਜਿਹੜੀ ਪਿਛਲੇ ਦਿਨੀ ਬੈਠਕ ਹੋਈ ਸੀ ਕੇਂਦਰ ਦੀ ਦਿੱਲੀ ਦੇ ਅੰਦਰ, ਜਿਹੜੇ ਸਾਰੇ ਸੂਬਿਆਂ ਦੇ ਵਿੱਤ ਮੰਤਰੀ ਜਾਂ ਉੱਥੇ ਦੇ ਵਿੱਤ ਨਾਲ ਸੰਬੰਧਿਤ ਅਧਿਕਾਰੀ ਬੁਲਾਏ ਸੀ, ਉਹਨਾਂ 'ਚ ਵੀ ਕੇਂਦਰ ਨੇ ਇਹ ਸੰਕੇਤ ਦਿੱਤਾ ਸੀ ਕਿ ਭਾਈ ਆ ਹੁਣ ਪੇਂਡੂ ਵਿਕਾਸ ਫੰਡ ਤਾਂ ਮਿਲਣਾ ਬੰਦ ਹੋ ਜਾਣਾ। ਤੇ ਇਸ ਲਈ 3 ਖੇਤੀ ਕਾਨੂੰਨਾਂ ਨੂੰ ਅਣਐਲਾਨੇ ਤੌਰ ਤੇ ਕੇਂਦਰ ਲਾਗੂ ਕਰ ਰਿਹਾ। ਉਹਨਾਂ ਚੋਂ ਇੱਕ ਲਗਭਗ ਲਾਗੂ ਕਰ ਦਿੱਤਾ। ਪਿੰਡਾਂ ਦੀਆਂ ਸੜਕਾਂ ਹੁਣ ਟੁੱਟਣਗੀਆਂ ਤੇ ਨਾ ਮੁੜ ਕੇ ਸੁਧਰਨਗੀਆਂ, ਨਾ ਉਹਨਾਂ ਦਾ ਪੈਸਾ ਆਉਣ ਦੀ ਉਮੀਦ ਆ। ਜੇ ਦਬਾਅ ਬਣਾਇਆ ਵੀ ਸੂਬਿਆਂ ਦੀਆਂ ਸਰਕਾਰਾਂ ਨੇ ਮਿਲ ਕੇ ਤਾਂ ਪੁਰਾਣੇ ਚੋਂ ਅੱਧਾ ਪਚੱਧਾ ਥੋੜਾ ਬੋੜਾ ਕਰ ਕਰਕੇ ਦੇ ਵੀ ਦੇਣ, ਪਰ ਗਾਹਾਂ ਤੋਂ ਬਿਲਕੁਲ ਮਿਲਣ ਦੀ ਉਮੀਦ ਨਹੀਂ ਹੈ। ਸੋ ਹੁਣ ਮੰਡੀਆਂ ਵੀ ਖਤਮ ਤੇ 3 ਖੇਤੀ ਕਾਨੂੰਨਾਂ ਚੋਂ ਇੱਕ ਕਾਨੂੰਨ ਵੀ ਲਾਗੂ ਤੇ ਪਿੰਡਾਂ ਦੀਆਂ ਸੜਕਾਂ ਦਾ ਵੀ ਭੋਗ ਪੈ ਜਾਣਾ, ਮੰਡੀਆਂ ਦਾ ਵੀ ਭੋਗ ਪੈ ਜਾਣਾ। ਕੇਂਦਰ ਨੇ ਸ਼ਾਤਰਨਾ ਤਰੀਕੇ ਨਾਲ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹਾਂਜੀ ਬਿਲਕੁਲ। ਤੇ ਆਰਡੀਐਫ ਦਾ ਤਾਂ ਸ਼ਰਮਾ ਜੀ ਤੁਸੀਂ ਦੱਸਿਆ ਕਿ ਪੰਜਾਬ ਨੂੰ ਕਿੰਨਾ ਆਸਰਾ ਸੀਗਾ, ਕਿੰਨੇ ਦਿਹਾਤ ਦੇ ਵਿੱਚ ਕਿੰਨਾ ਉਸ ਫੰਡ ਦੇ ਨਾਲ ਵਿਕਾਸ ਹੁੰਦਾ ਸੀ, ਸੜਕਾਂ ਬਣਦੀਆਂ ਸੀ ਜਾਂ ਹੋਰ। ਪਰ ਜੇਕਰ ਹੁਣ ਉਹ ਜਿਹੜੇ ਖਦਸ਼ੇ ਕਰਕੇ ਧਰਨੇ ਲਾਏ ਸੀ ਦਿੱਲੀ ਦੇ ਵਿੱਚ, ਤੇ ਉਹ ਹੁਣ ਅਸਿੱਧੇ ਤਰੀਕੇ ਨਾਲ ਹੋ ਰਹੇ ਨੇ। ਗੱਲ ਤਾਂ ਪ੍ਰਵੀਨ ਜੀ
ਮੰਡੀਆਂ ਖਤਮ ਹੋਣ ਦਾ ਮਤਲਬ ਸਿਰਫ ਇਹ ਨਹੀਂਗਾ ਕਿ ਕਿਸਾਨਾਂ ਨਾਲ ਧੋਖਾ। ਜੀ ਜੀ। ਇਹ ਪੰਜਾਬ ਦੇ ਪਿੰਡਾਂ ਨਾਲ ਵੀ ਧੋਖਾ, ਇਹ ਸੂਬਿਆਂ ਨਾਲ ਵੀ ਧੋਖਾ, ਕਿਉਂਕਿ ਉਹ ਮੰਡੀਆਂ ਦੀ ਖਾਲੀ ਜ਼ਮੀਨ ਬਾਅਦ ਚੋਂ ਪ੍ਰਾਈਵੇਟ ਘਰਾਣਿਆਂ ਨੂੰ ਇਹ ਦੇਣੀ ਹੈ। ਉੱਥੇ ਫਿਰ ਉਹਨਾਂ ਦੇ ਗੋਦਾਮ ਬਣਨਗੇ, ਫਿਰ ਉਹ ਆਪਣੀਆਂ ਮਰਜ਼ੀ ਦੀਆਂ ਸੜਕਾਂ ਲਾ ਕੇ ਤੁਹਾਡੇ ਲੰਘਣ ਤੇ ਵੀ ਰੋਕ ਲਾਉਣਗੇ। ਉੱਥੇ ਫਿਰ ਬੈਰੀਕੇਡ ਲੱਗਣਗੇ ਕਿ ਹਾਂ ਇਹ ਸੜਕ ਹੁਣ ਕਾਮਨ ਨਹੀਂ ਹੈ ਜੀ। ਜੀ ਬਿਲਕੁਲ ਸਹੀ। ਮੰਡੀ ਨੂੰ ਜਾਂਦੀ ਸੜਕ ਤਾਂ ਹੁਣ ਅਵਾਨੀ ਜਾਂ ਅਡਾਨੀ ਦੀ ਹੈ। ਇੱਥੇ ਆਪਣਾ ਬਕਾਇਦਾ ਪਾਸ ਬਣਾਓ, ਜਿਵੇਂ ਪਿੰਡ ਵਾਲਿਆਂ ਨੂੰ ਕਹਿੰਦੇ ਨਾ ਕਿ ਟੋਲ ਤੇ ਤੁਹਾਡੇ ਪਿੰਡ ਵਾਲੇ ਮਤਲਬ ਕਿ ਜੇ ਨੇੜੇ ਦੇ ਉਹਦਾ ਲੰਘਣ ਲਈ ਤੁਹਾਡਾ ਪਾਸ ਬਣੂਗਾ, ਮਤਲਬ ਐ ਹੈ ਜਿਵੇਂ ਤੁਹਾਨੂੰ ਤਰਸ ਦੇ ਆਧਾਰ ਤੇ ਪਾਸ ਦਿੰਨੇ ਆ ਅਸੀਂ। ਸਾਡੇ ਹੀ ਪੰਜਾਬ ਦੇ ਖੇਤ ਲੈ ਕੇ, ਸਾਡੇ ਹੀ ਖੇਤਾਂ ਦੀ ਸੜਕ ਬਣਾ ਕੇ, ਸਾਡੇ ਹੀ ਫੰਡਾਂ ਨਾਲ ਸੜਕ ਬਣਾ ਕੇ, ਸਾਤੋਂ ਹੀ ਰੋਡ ਟੈਕਸ ਲੈ ਕੇ, ਤੇ ਉਸ ਤੋਂ ਬਾਅਦ ਸਾਨੂੰ ਇਹ ਲੰਘਣ ਦੇ ਉੱਤੇ ਐਂ ਦਿਖਾਉਂਦੇ ਕਿ ਹਾਂ ਤੁਹਾਨੂੰ ਰਹਿਮ ਹੈ ਤੇ ਬਾਕੀ ਭਾੜਾ ਦਿਓ। ਉਸੇ ਤਰ੍ਹਾਂ ਹੋਊਗਾ ਇਹ ਮੰਡੀਆਂ ਵੀ ਫਿਰ ਕਾਰਪੋਰੇਟ ਘਰਾਣਿਆਂ ਦੇ ਗੋਦਾਮ ਬਣ ਗਈਆਂ, ਪ੍ਰਾਈਵੇਟ ਕਾਰਪੋਰੇਟ ਕੰਪਨੀਆਂ ਦੇ ਟਿਕਾਣੇ ਬਣ ਗਈਆਂ, ਤੇ ਇਹ ਉਹਨਾਂ ਦੇ ਸਿੱਲੋ ਬਣ ਗਈਆਂ। ਤੇ ਉਸ ਵੱਲ ਨੂੰ ਕੇਂਦਰ ਸਰਕਾਰ ਨੇ ਕਵਾਇਦ ਵਧਾ ਦਿੱਤੀ, ਹੱਥ ਵਧਾ ਦਿੱਤਾ। ਪਿੰਡਾਂ ਦਾ ਵੀ ਭੋਗ, ਪਿੰਡਾਂ ਦੀਆਂ ਮੰਡੀਆਂ ਦਾ ਵੀ ਭੋਗ, ਪਿੰਡਾਂ ਦੇ ਸੜਕਾਂ ਦਾ ਵੀ ਭੋਗ, ਤੇ ਪਿੰਡਾਂ ਦਾ ਪੇਂਡੂ ਵਿਕਾਸ ਫੰਡ ਵੀ ਖਤਮ। ਇਹਦੇ ਲਈ ਪੰਜਾਬ ਨੂੰ ਤਿਆਰ ਰਹਿਣਾ ਚਾਹੀਦਾ। ਜੇ ਸੱਚਮੁੱਚ ਸਮਝ ਹੈ ਤੇ ਇਸ ਮਸਲੇ ਤੇ ਇਕਜੁੱਟ ਹੋ ਕੇ ਹੁਣੇ ਕੇਂਦਰ ਨੂੰ ਦੁਬਾਰਾ ਝੰਜੋੜ ਲੈਣਾ ਚਾਹੀਦਾ। ਜੀ ਜੀ ਜੀ। ਅੱਛਾ ਸ਼ਰਮਾ ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਪੰਜਾਬ ਦੇ ਵਿੱਚ ਵਾਰਦਾਤਾਂ ਤਾਂ ਲਗਾਤਾਰ ਹੋ ਰਹੀਆਂ ਨੇ, ਪਰ ਉਹ ਹੋ ਰਹੀਆਂ ਨੇ ਜ਼ਿਆਦਾਤਰ ਗੈਰ ਲਾਇਸੈਂਸੀ ਹਥਿਆਰਾਂ ਦੇ ਨਾਲ, ਜਾਂ ਕਹਿ ਲਓ ਗੈਰ ਕਾਨੂੰਨੀ ਹਥਿਆਰਾਂ ਦੇ ਨਾਲ। ਪਰ ਸਰਕਾਰ ਕਹਿੰਦੀ ਹੈ ਵੀ ਇਹ ਸਾਥੋਂ ਰੁਕਣ ਨਾ ਰੁਕਣ, ਪਰ ਤੁਸੀਂ ਤਸਵੀਰ ਨਹੀਂ ਕੋਈ ਸੋਸ਼ਲ ਮੀਡੀਆ ਤੇ ਪਾਉਣੀ। ਇੱਥੋਂ ਤੱਕ ਕਿ ਜੇ ਕੋਈ ਪਿਛਲੇ 5 ਸਾਲਾਂ ਦੀ ਵੀ ਕੋਈ ਪਈ ਹੈ, ਤੇ ਜਿਵੇਂ ਤੁਸੀਂ ਦੱਸਿਆ ਸੀਗਾ ਵੀ ਇੱਕ 4 ਸਾਲ ਦਾ ਸੀਗਾ ਜਵਾਕ ਜਦੋਂ ਉਹਦੇ ਹੱਥ 'ਚ ਰਫਲ ਸੀਗੀ, ਤੇ ਹੁਣ ਅੱਗੇ 10 ਸਾਲ ਦਾ ਹੋਇਆ ਤੇ 6 ਸਾਲਾਂ ਬਾਅਦ ਪਰਚਾ ਹੋ ਗਿਆ। ਹੁਣ 72 ਘੰਟਿਆਂ ਵਾਲਾ ਅਲਟੀਮੇਟਮ ਤਾਂ ਸ਼ਰਮਾ ਜੀ ਹੋ ਗਿਆ ਖਤਮ, ਪਰ ਸੋਸ਼ਲ ਮੀਡੀਆ ਤੇ ਜਿਹੜੇ ਹਥਿਆਰ ਹੈ ਉਹ ਦਿਖ ਵੀ ਰਹੇ ਨੇ ਤੇ ਵਿਕ ਵੀ ਰਹੇ ਨੇ। ਬਿਲਕੁਲ ਪ੍ਰਵੀਨ ਜੀ, 72 ਘੰਟਿਆਂ ਦਾ ਅਲਟੀਮੇਟਮ ਦਿੱਤਾ ਸੀ ਸਰਕਾਰ ਨੇ ਕਿ ਜੇਕਰ ਤੁਸੀਂ ਪੁਰਾਣੀਆਂ ਪੋਸਟਾਂ ਵੀ ਕੋਈ ਪਾਈਆਂ ਹੋਈਆਂ ਨੇ ਤੁਹਾਡੀਆਂ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੀਆਂ, ਕੋਈ ਗੀਤ ਦਾ ਬੋਲ ਹੈ, ਕੋਈ ਫੋਟੋ ਹੈ, ਉਹਨਾਂ ਨੂੰ ਹਟਾ ਲਓ, ਤੇ ਨਹੀਂ ਉਹ ਤੋਂ ਬਾਅਦ ਫਿਰ ਕਾਰਵਾਈ ਸ਼ੁਰੂ ਹੋਏਗੀ। ਇੱਕ ਤਾਂ ਇਸ ਮਾਮਲੇ ਦੇ ਉੱਤੇ 72 ਘੰਟੇ ਬੀਤਣ ਤੋਂ ਬਾਅਦ ਵੀ ਸੋਸ਼ਲ ਮੀਡੀਆ ਤੋਂ ਪੂਰੀ ਤਰ੍ਹਾਂ ਫੋਟੋਆਂ ਨਹੀਂ ਹਟੀਆਂ ਜੀ, ਲੋਕਾਂ ਨੇ ਨਹੀਂ ਹਟਾਈਆਂ, ਗੈਂਗਸਟਰ ਨੇ ਨਹੀਂ ਹਟਾਈਆਂ, ਕੁਝ ਆਪ ਮਾਰੇ ਜਿਨ੍ਹਾਂ ਨੂੰ ਕਈ ਵਾਰ ਨਹੀਂ ਪਤਾ ਕਿਹੜੀ ਪੋਸਟ ਪਾ ਕੇ ਕਿੱਥੇ ਪਹੁੰਚ ਗਈ, ਕਿੱਥੇ ਲੰਘ ਗਈ, ਲੱਭਣੀ ਨਹੀਂ ਆਉਂਦੀ ਪੁਰਾਣੀ, ਸੋ ਇਸ ਲਈ ਉਹ ਤਾਂ ਨਹੀਂ ਹਟੀਆਂ ਜੀ। ਪਰ ਸਰਕਾਰ ਬੈਕਫੁੱਟ ਤੇ ਫਿਰ ਜਿਹੜੀ ਸਰਕਾਰ ਇਹ ਕਹਿੰਦੀ ਸੀ ਕਿ ਪਰਚੇ ਕਰਾਂਗੇ ਜੀ, ਉਹ ਸਰਕਾਰ ਕਹਿੰਦੀ ਜੀ ਹੁਣ ਪਹਿਲਾਂ ਸਮੀਖਿਆ ਕਰਾਂਗੇ। ਜੇਕਰ ਹੁਣ ਵੀ ਕਿਸੇ ਦੀ ਫੋਟੋ ਹੈਗੀ ਹੈ, ਕੁਛ ਹੈ, ਤਾਂ ਪਹਿਲਾਂ ਉਹਦੀ ਛਾਣਬੀਣ ਹੋਊਗੀ, ਪੂਰੀ ਪੁੱਛ ਪੜਤਾਲ ਹੋਊਗੀ, ਮਾਮਲਾ ਕਦੋਂ ਦਾ ਹੈ, ਕਿਵੇਂ ਹੈ, ਫਿਰ ਉਸ ਆਧਾਰ ਤੇ ਸੋਚਾਂਗੇ ਕਾਰਵਾਈ ਕਰਨੀ ਹੈ ਜਾਂ ਨਹੀਂ ਕਰਨੀ, ਕਿਵੇਂ ਕਰਨੀ। ਦੂਸਰਾ, ਜਿਹੜੀ ਸਰਕਾਰ ਕਹਿੰਦੀ ਸੀ ਕਿ ਲਾਇਸੈਂਸ ਬਣਨੇ ਬੰਦ ਹੋ ਗਏ ਪੰਜਾਬ ਦੇ ਅੰਦਰ, ਹੁਣ ਪੰਜਾਬ ਦੇ ਪੁਲਿਸ ਮੁਖੀ ਕਹਿੰਦੇ ਨੇ ਕਿ ਲਾਇਸੈਂਸ ਬੰਦ ਨਹੀਂ ਹੋਏ, ਤਸੱਲੀ ਨਾਲ ਵੈਰੀਫਿਕੇਸ਼ਨ ਕਰਾਂਗੇ, ਵੈਰੀਫਿਕੇਸ਼ਨ ਕਰਕੇ ਫਿਰ ਲੋੜਵੰਦ ਲੋਕਾਂ ਨੂੰ, ਇਹ ਜ਼ਰੂਰਤਮੰਦ ਲੋਕਾਂ ਨੂੰ, ਇਹ ਜਿਹਨਾਂ ਦਾ ਨਹੀਂ ਸਰਦਾ ਉਹਨਾਂ ਨੂੰ ਹਥਿਆਰ ਦੇਵਾਂਗੇ। ਤੇ ਤਾਂ ਫਿਰ ਬਾਦਲਾਂ ਦੇ ਟਾਈਮ 'ਚ ਜਿਹਨਾਂ ਨੂੰ ਮਿਲੇ ਨੇ ਉਹ ਵੀ ਕਹਿਣਗੇ ਕਿ ਹਾਂ, ਬਾਦਲ ਸਰਕਾਰ ਕਹੂਗੀ ਅਸੀਂ ਵੀ ਲੋੜਵੰਦਾਂ ਨੂੰ ਦਿੱਤੇ ਸੀ। ਹਾਂ ਬਿਲਕੁਲ, ਕੈਪਟਨ ਕਹਿਣਗੇ ਅਸੀਂ ਵੀ ਲੋੜਵੰਦਾਂ ਨੂੰ। ਪਰ ਸਾਰਿਆਂ ਨੂੰ ਪਤਾ ਪੰਜਾਬ 'ਚ ਲੋੜਵੰਦਾਂ ਨੂੰ ਚਾਹੇ ਚੀਜ਼ ਮਿਲੇ ਜਾਂ ਨਾ ਮਿਲੇ, ਪਰ ਪਹੁੰਚ ਵਾਲੇ ਨੂੰ, ਸਿਫਾਰਿਸ਼ ਵਾਲੇ ਨੂੰ, ਪੈਸੇ ਵਾਲੇ ਨੂੰ ਜ਼ਰੂਰ ਮਿਲ ਜਾਂਦੀ ਹੈ। ਤੇ ਲਾਇਸੈਂਸੀ ਹਥਿਆਰ ਤਾਂ ਮਿਲੇ ਹੀ ਪੁਲਿਸ ਨਾਲ ਸਾਠਗਾਂਠ ਨਾਲ ਨੇ, ਜਾਂ ਪੁਲਿਸ ਦੀ ਸਿਫਾਰਿਸ਼ ਨਾਲ ਨੇ, ਮੰਤਰੀਆਂ ਅਧਿਕਾਰੀਆਂ ਦੀ ਸਾਠਗਾਂਠ ਨਾਲ ਨੇ, ਜਾਂ ਮੰਤਰੀਆਂ ਅਧਿਕਾਰੀਆਂ ਦੀ ਪਹੁੰਚ ਨਾਲ ਨੇ। ਸੋ ਇਹ ਸਾਠਗਾਂਠ ਕਹੀ ਜੀ ਹੁੰਦੀ ਹੈ ਪੰਜਾਬ 'ਚ ਸਾਰਿਆਂ ਨੂੰ ਪਤਾ, ਤੇ ਪਹੁੰਚ ਕਿਸ ਤਰੀਕੇ ਦੀ ਹੁੰਦੀ ਹੈ ਵੀ ਸਾਰਿਆਂ ਨੂੰ ਪਤਾ ਜੀ। ਪ੍ਰਵੀਨ ਜੀ, ਇੱਕ ਸਾਠਗਾਂਠ ਦਾ ਤਰੀਕਾ ਸਿੱਧਾ ਹੈ ਕਿ ਇਸ ਮਾਮਲੇ ਦਾ ਇੰਨਾ ਰੇਟ ਆ ਭਾਈ, ਅਦਾ ਕਰੋ ਤੇ ਆਪਣਾ ਸਹੂਲਤ ਲੈ ਲਓ। ਦੂਸਰੀ ਪਹੁੰਚ ਦਾ ਤਰੀਕਾ ਇਹ ਹੈ ਕਿ ਤੇਰਾ ਕੰਮ ਹੁਣ ਕਰਾਤਾ, ਜਦੋਂ ਮੈਂ ਚੋਣ ਲੜੂੰਗਾ ਤਦ ਮੈਨੂੰ ਫੰਡ ਦੇ ਦੀ। ਸਾਰੇ ਪਾਸੇ ਫਾਰਮੂਲਾ ਉਹੀ ਹੈ ਜੀ, ਚੱਲਦਾ ਗਾਂਧੀ ਨੋਟ ਹੈ। ਇਸ ਤੋਂ ਬਿਨਾਂ ਨਹੀਂ, ਪਰ ਇਸ ਲਈ ਹੁਣ ਵਾਲੀ ਸਰਕਾਰ ਜਿਹੜੀ ਕਹਿੰਦੀ ਸੀ ਅਸੀਂ ਅਗਲੇ 6 ਮਹੀਨਿਆਂ ਲਈ ਲਾਇਸੈਂਸ ਬਣਨੇ ਰੋਕਤੇ, ਹਾਂਜੀ, ਹੁਣ ਉਹ ਬੈਕਫੁੱਟ ਤੇ ਆ ਗਈ। ਕਿ ਹੁਣ ਇਹ ਪੁਲਿਸ ਦੀਆਂ ਰਿਪੋਰਟਾਂ ਨੇ, ਕੋਈ ਸੁਰੱਖਿਆ ਏਜੰਸੀਆਂ ਦੀਆਂ ਰਿਪੋਰਟਾਂ ਨੇ ਕਿ ਭਾਈ ਦੁਬਾਰਾ ਮੂਸੇਵਾਲਾ ਵਰਗਾ ਕੋਈ ਕਾਂਡ ਨਾ ਵਾਪਰ ਜਾਵੇ, ਤੁਸੀਂ ਨਲਾਇਕੀ ਨਾ ਕਰੋ। ਹਾਂ, ਨਾਲ ਇਹ ਹਦਾਇਤ ਜ਼ਰੂਰ ਕੀਤੀ ਹੈ ਕਿ ਜਿਨ੍ਹਾਂ ਕੋਲ ਲਾਇਸੈਂਸੀ ਹਥਿਆਰ ਹੈਗਾ, ਹਾਂਜੀ, ਉਹਨਾਂ ਨੂੰ ਹੁਣ ਰੱਖਣ ਤੇ ਵੀ ਬੈਨ ਨਹੀਂ। ਪਹਿਲਾਂ ਸੀਗਾ ਨਾ ਕਿ ਲੈ ਕੇ ਨਹੀਂ ਫਿਰਨਾ, ਲੈ ਕੇ ਨਹੀਂ ਜਾਣਾ ਕਿਤੇ, ਹੁਣ ਕਹਿੰਦੇ ਰੱਖਣ ਤੇ ਬੈਨ ਨਹੀਂ, ਲੈ ਕੇ ਜਾਓ, ਕੋਲ ਰੱਖੋ, ਪਰ ਪ੍ਰਦਰਸ਼ਨ ਨਾ ਕਰੋ ਬਸ। ਠੀਕ ਹੈ, ਇਹ ਬਿਲਕੁਲ ਇਹ ਗੱਲ ਜਾਇਜ਼ ਹੈ। ਪ੍ਰਦਰਸ਼ਨ ਹੋਣਾ ਨਹੀਂ ਚਾਹੀਦਾ, ਤੁਸੀਂ ਆਪਣੀ ਸੁਰੱਖਿਆ ਲਈ ਲਿਆ ਨਾ ਕਿ ਉਹਦੀ ਧੌਂਸ ਜਿਤਾਉਣ ਲਈ। ਜੀ ਜੀ। ਸੋ ਇਹ ਪਹਿਲੂ। ਪਰ ਜਿਹੜਾ ਸਵਾਲ ਸੀ 72 ਘੰਟਿਆਂ ਵਾਲਾ, ਬੀਬੀ ਅਨਮੋਲ ਗਗਨ ਮਾਨ ਨੇ ਤਾਂ ਆਪਣੀਆਂ ਫੋਟੋਆਂ ਹਟਾ ਲਈਆਂ ਜੀ,
ਬਕਾਇਦਾ ਉਹਨੇ ਲੱਭ ਬੰਦੇ ਲਾਏ ਸੋਸ਼ਲ ਮੀਡੀਆ ਤੇ ਉਹਦੇ ਆਪਣੇ ਗੀਤਾਂ ਦੇ ਬੋਲ ਕੁਝ ਆਪਣੇ ਪੇਜਾਂ ਤੇ ਸ਼ੇਅਰ ਸੀ, ਜਾਂ ਉਹਦੀਆਂ ਫੋਟੋਆਂ ਕੁਝ ਤਸਵੀਰਾਂ ਸ਼ੇਅਰ ਸੀ, ਉਹਨੂੰ ਤਾਂ ਹਟਾ ਦੀਆਂ। ਪਰ ਜਿਹੜੇ ਗੀਤ ਉਹਦੇ ਚੱਲ ਲਏ, ਪਲੇਟਫਾਰਮ ਤੇ ਪਏ ਨੇ, ਵੱਖ ਥਾਵਾਂ ਤੇ ਪਏ ਨੇ, ਉਹ ਨਹੀਂ ਹੁਣ ਹਟਣੇ। ਇਸੇ ਤਰ੍ਹਾਂ ਜੀ ਕਿੰਨੇ ਹੀ ਗਾਇਕ ਨੇ ਹੋਰ, ਉਹਨਾਂ ਦਾ ਸਾਰਾ ਉਹ ਸਾਰਾ ਕੁਝ ਪਿਆ। ਸੋ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਕਿ ਸਵਾਲ ਪਿਛਲੇ ਦਾ ਨਹੀਂ, ਸਵਾਲ ਹੁਣ ਦਾ ਹੈ। ਹਾਂ, ਜਿਹੜੇ ਤੇ ਉੱਤੇ ਕਾਰਵਾਈ ਹੋਣੀ ਬਣਦੀ ਆ, ਉਹ ਗੌਰ ਕਰਨ ਵਾਲੀ ਗੱਲ ਆ। ਮੈਂ ਕੁਝ ਤੱਥ ਰੱਖਦਾ ਤੁਹਾਡੇ ਸਾਹਮਣੇ ਪ੍ਰਵੀਨ ਜੀ, ਆ ਲਓ ਜੀ। ਕਹਿੰਦੇ ਪੰਜਾਬ ਦੇ 3 ਵੱਡੇ ਗੈਂਗਸਟਰ ਨੇ, ਜਿਨ੍ਹਾਂ ਦੇ ਵਿੱਚ ਵਿੱਕੀ ਗੌਡਰ, ਦਵਿੰਦਰ ਬਵੀਹਾ ਤੇ ਸੁੱਖਾ ਕਾਲਮਾ। ਇਹ ਤਿੰਨੇ ਹੁਣ ਇਸ ਦੁਨੀਆ 'ਚ ਨਹੀਂ ਹੈਗੇ ਜੀ, ਤਿੰਨੇ ਮਾਰੇ ਜਾ ਚੁੱਕੇ ਨੇ। ਹਾਂਜੀ, ਵਿੱਕੀ ਗੌਡਰ ਬਾਰੇ ਵੀ, ਦਵਿੰਦਰ ਬਵੀਹਾ ਬਾਰੇ ਵੀ, ਤੇ ਸੁੱਖਾ ਕਾਲਮਾ ਬਾਰੇ ਵੀ। ਹੁਣ ਤੁਸੀਂ ਹਿਸਾਬ ਲਾਓ ਕਿ ਕਹਿੰਦੇ ਵਿੱਕੀ ਗੌਡਰ ਦੇ 41 ਤੋਂ ਵੱਧ ਪੇਜ ਚੱਲ ਰਹੇ ਨੇ ਅਜੇ ਵੀ। ਠੀਕ ਹੈ, ਠੀਕ ਹੈ ਜੀ। ਤੇ ਇਸੇ ਤਰ੍ਹਾਂ ਬਵੀਹਾ ਦੇ ਕਹਿੰਦੇ 38 ਤੋਂ ਵੱਧ ਪੇਜ ਚੱਲ ਰਹੇ ਨੇ, ਤੇ ਕਾਲਮਾਂ ਦੇ 50 ਦੇ ਕਰੀਬ ਪੇਜ ਐਕਟਿਵ ਨੇ। ਇਹਨਾਂ ਤਿੰਨਾਂ ਦੇ ਪੇਜ ਐਕਟਿਵ ਨੇ, ਤੇ ਉਹਨਾਂ ਦੇ ਹਥਿਆਰ ਵੀ ਐਕਟਿਵ ਨੇ, ਉਹਨਾਂ ਦੀਆਂ ਤਸਵੀਰਾਂ ਵੀ ਐਕਟਿਵ ਨੇ, ਉਹਨਾਂ ਦੀਆਂ ਗਤੀਵਿਧੀਆਂ ਵੀ ਐਕਟਿਵ ਨੇ। ਹੋਰ ਛੱਡੋ, ਇਹ ਵੀ ਇੱਕ ਤੱਥ ਸਾਹਮਣੇ ਆ ਰਿਹਾ ਕਿ ਜੱਗੂ ਭਗਵਾਨਪੁਰੀਆ ਜਿਹੜਾ ਜੇਲ੍ਹ 'ਚ ਬੰਦ ਹੈ, ਉਹਦੇ ਵੀ 55 ਪੇਜ ਐਕਟਿਵ ਨੇ। 55 ਪੇਜ ਐਕਟਿਵ ਨੇ, ਤੇ ਉਹਦੇ ਉੱਤੇ ਸਾਰਾ ਹਥਿਆਰ, ਸਾਰਾ ਕੁਝ ਪਿਆ। ਆ 72 ਘੰਟਿਆਂ ਦਾ ਅਲਟੀਮੇਟਮ ਉਹਨਾਂ ਸਾਰਿਆਂ ਲਈ ਵੀ ਸੀ ਨਾ, ਕੁਝ ਨਹੀਂ ਹਟਿਆ। ਹੋਰ ਛੱਡੋ ਜੀ ਜੀ, ਗੋਲਡੀ ਬਰਾੜ ਨਾਂ ਦਾ ਇੱਕ ਮਤਲਬ ਗੈਂਗਸਟਰਾਂ 'ਚ ਨਾਂ ਵੱਜਦਾ, ਉਹਦਾ ਵੀ ਅਮਰੀਕਾ ਹੈ ਕਹਿੰਦੇ ਉਹ, ਤੇ ਉਹਦੇ ਵੀ 10 ਪੇਜ ਐਕਟਿਵ ਜੀ। ਤੇ ਇਸ ਲਈ ਐਕਟਿਵ ਪੇਜ ਦਾ ਮਤਲਬ ਫਿਰ ਇਹ ਕਾਰਵਾਈਆਂ ਕਿਹਨੇ ਕਰਨੀਆਂ? ਇਹਨਾਂ ਪੇਜਾਂ ਨੂੰ ਖਾਰਜ ਕਿਹਨੇ ਕਰਾਉਣਾ? ਕੀ ਸਰਕਾਰ ਦਾ ਇਹ ਕੰਮ ਨਹੀਂ? ਕੀ ਸਰਕਾਰ ਨੂੰ ਟੈਕਨੋਲੋਜੀ ਆਉਂਦੀ ਨਹੀਂ? ਕੋਈ ਜੇਲ੍ਹ 'ਚ ਹੈ, ਕੋਈ ਵਿਦੇਸ਼ 'ਚ ਹੈ, ਕੋਈ ਇਸ ਦੁਨੀਆ ਤੋਂ ਹੀ ਚਲਾ ਗਿਆ। ਸੋ ਇਹ ਮੋਟੀ ਉਦਾਹਰਨ ਆ, ਅਜਿਹੇ ਸੈਂਕੜੇ ਪੇਜ ਨੇ ਜੀ ਜੀ, ਜਿਹੜੇ ਪੰਜਾਬ 'ਚ ਐਕਟਿਵ ਨੇ। ਉਹ ਨੌਜਵਾਨੀ ਨੂੰ ਪ੍ਰਭਾਵਿਤ ਵੀ ਕਰਦੇ ਨੇ, ਉਹ ਉਹਨਾਂ ਨੂੰ ਇੱਕ ਸ਼ਾਨੋ ਸ਼ੌਕਤ ਵਾਲੀ ਜ਼ਿੰਦਗੀ ਵੀ ਦਿਖਾਉਂਦੇ ਨੇ, ਹੈ ਨਾ। ਹਕੀਕਤ ਜ਼ਿੰਦਗੀ ਹੋਰ ਹੈ, ਭਰਮਾਉਂਦੇ ਨੇ, ਪਰ ਸੋਸ਼ਲ ਮੀਡੀਆ ਵਾਲੀ ਜ਼ਿੰਦਗੀ, ਇੱਕ ਫੋਟੋ ਪਾਉਣ ਵਾਲੀ ਜ਼ਿੰਦਗੀ ਹੋਰ ਹੈ। ਸੋ ਇਸ ਦੇ ਵਿੱਚ ਜਿਹੜੀ ਸਭ ਤੋਂ ਖਾਸ ਗੱਲ ਹੋਰ ਹੈ, ਉਹ ਇਹ ਹੈ ਕਿ ਇੱਕ ਨਾ ਪੇਜ ਦੇ ਗਰੁੱਪ ਚੱਲਦਾ ਹੈ, ਗੈਂਗਸਟਰ ਗਰੁੱਪ। ਇਸ ਨਾਂ ਦਾ ਇੱਕ ਪੇਜ ਚੱਲਦਾ ਪ੍ਰਵੀਨ ਜੀ, ਕਹਿੰਦੇ ਜੀ, ਉਹ ਗੈਂਗਸਟਰ ਗਰੁੱਪ ਨਾਂ ਦੇ ਪੇਜ ਦੇ ਉੱਤੇ ਬਕਾਇਦਾ ਮਤਲਬ ਕਿ ਫੋਟੋ ਲੱਗੀ ਆ ਇੱਕ ਰਿਵਾਲਵਰ ਦੇ ਨਾਲ, ਸਿਰਫ ਹੱਥਾਂ ਦੀ, ਕਹਿੰਦੇ ਜੀ, ਹੋਰ ਕੁਝ ਨਹੀਂਗਾ। ਤੇ ਉਹਦੇ ਨਾਲ ਥੱਲੇ ਬਕਾਇਦਾ WhatsApp ਨੰਬਰ ਦਿੱਤੇ ਨੇ ਕਿ ਜਿੱਥੇ ਚਾਹੋ ਉੱਥੇ ਤੁਹਾਨੂੰ ਹਥਿਆਰਾਂ ਦੀ ਪਹੁੰਚ ਦੇਵਾਂਗੇ। ਖਰੀਦਣੇ ਆ ਤਾਂ ਦੱਸੋ, ਚਾਹੀਦੇ ਆ ਕਿਸੇ ਕੰਮ ਲਈ ਤਾਂ ਦੱਸੋ, ਕੋਈ ਕੰਮ ਕਰਾਉਣਾ ਤਾਂ ਦੱਸੋ, ਕਹਿੰਦੇ ਇੰਟਰਨੈਟ ਤੇ। ਇਸ ਲਈ ਇਹਦਾ ਮਤਲਬ ਤੇ ਦਿਖ ਵੀ ਰਹੇ ਨੇ ਹਥਿਆਰ, ਤੇ ਵਿਕ ਵੀ ਰਹੇ ਨੇ। ਹਾਂਜੀ, ਬਿਲਕੁਲ। ਤੇ ਫਿਰ ਕਿੱਥੇ ਆ ਸਰਕਾਰ? ਉਹ 4 ਸਾਲ ਦੇ ਜਵਾਕ ਦੇ ਉੱਤੇ ਪਰਚਾ ਕਰਨਾ ਆਉਂਦਾ, ਉਹਦੇ ਪਿਓ ਤੇ ਪਰਚਾ ਕਰਨਾ ਆਉਂਦਾ। ਸੋ ਇਸ ਲਈ ਕਿੰਨਿਆਂ ਨੇ, ਅਜੇ ਕਿੰਨੇ ਗਾਇਕ ਨੇ, ਕਿੰਨੇ ਕਲਾਕਾਰ ਨੇ, ਕਿੰਨੇ ਗੈਂਗਸਟਰ ਜੀ, ਹਾਂਜੀ, ਬਿਲਕੁਲ, ਜਿਨ੍ਹਾਂ ਨੇ ਨਹੀਂ ਹਟਾਇਆ ਸਾਰਾ ਕੁਝ। ਤੇ ਉਹ ਪਹਿਲੂ ਵੀ ਵੱਡਾ ਖੜਾ ਹੈ ਕਿ ਤੁਹਾਡੇ ਹੁਕਮਾਂ ਨੂੰ ਕਿੰਨਾ ਕੋਈ ਸੀਰੀਅਸ ਲੈਂਦਾ, ਕਿੰਨਾ ਕੋਈ ਮੰਨਦਾ ਹੈ। ਦੂਸਰੇ ਪਾਸੇ ਇੱਕ ਆਹ ਪਹਿਲੂ ਹੈ ਕਿ ਹਥਿਆਰਾਂ ਵਾਲੀਆਂ ਤਸਵੀਰਾਂ ਦੇ ਨਾਲ ਗੈਂਗਸਟਰਾਂ ਦੇ ਪੇਜ, ਇੱਕ ਬੰਦੇ ਦੇ ਵੀ 40 50 ਐਕਟਿਵ ਨੇ, ਤੇ ਉਹਨਾਂ ਦੇ ਉੱਤੇ ਨੰਬਰ ਤੱਕ ਉਪਲਬਧ ਨੇ ਕਿ ਇਹਨਾਂ ਨੰਬਰਾਂ ਤੇ ਸੰਪਰਕ ਕਰੋ ਤੇ ਹਥਿਆਰ ਲੈ ਲਓ। ਤੇ ਫਿਰ ਸਰਕਾਰ ਦੀ ਕਿੱਥੇ ਖੜੀ ਹੈ, ਸਰਕਾਰ ਦੀ ਪਹੁੰਚ? ਤੋ ਇਸ ਲਈ ਇਹ ਡਰਾਮੇਬਾਜ਼ੀ ਦਿਖਾਉਣੀ ਕੁਝ ਹੋਰ ਹੈ, ਹਕੀਕਤ 'ਚ ਕੰਮ ਕਰਨਾ ਕੁਝ ਹੋਰ ਹੈ। ਸੋ ਹੁਣ ਬੇਸ਼ੱਕ ਹੁਕਮ ਹੋਇਆ ਸਰਕਾਰ ਨੂੰ, SSP ਨੂੰ ਦੁਬਾਰਾ ਆਰਡਰ ਪਹੁੰਚ ਗਏ ਨੇ ਕਿ ਭਾਈ ਕੋਈ ਵੀ ਮਾਮਲਾ ਤੁਹਾਡੇ ਧਿਆਨ 'ਚ ਆਉਂਦਾ ਹੈ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲਾ, ਤਾਂ ਉਹਦੇ ਉੱਤੇ ਪਹਿਲਾਂ ਗੌਰ ਕਰੋ, ਉਹਦੀ ਵੈਰੀਫਿਕੇਸ਼ਨ ਕਰੋ। ਜੀ, ਹਾਂ, ਬਿਲਕੁਲ ਜੀ। ਜੀ ਜੀ ਜੀ। ਸੋ ਇਹ ਬਿਲਕੁਲ ਸਰਕਾਰਾਂ ਦੇ ਫਰਜ਼ ਬਣਦੇ ਆ ਸ਼ਰਮਾ ਜੀ, ਕਿ ਜਿਹੜਾ ਵੀ ਤੁਸੀਂ ਜਦੋਂ ਤੁਸੀਂ ਲਾਇਸੈਂਸ ਹੀ ਦੇਤਾ, ਚਲੋ ਉਹਦੀ ਵਾਰੀ-ਵਾਰੀ ਵੈਰੀਫਿਕੇਸ਼ਨ ਕਰ ਲਓ, ਜਾਂ ਉਹਨੂੰ ਕੋਈ ਉਹਦੇ 'ਚ ਕੋਈ ਹੋਰ ਮੱਦਾ ਐਡ ਕਰ ਲਓ ਕਿ ਭਾਈ ਤੁਸੀਂ ਪ੍ਰਦਰਸ਼ਨੀ ਨਹੀਂ, ਤੁਹਾਡੀ ਸੁਰੱਖਿਆ ਵਾਸਤੇ ਹੈ। ਬਿਲਕੁਲ। ਪਰ ਇਹ ਥੋੜ੍ਹਾ ਹੈ ਕਿ ਤੁਸੀਂ ਜੇ 4 ਵਾਰਦਾਤਾਂ ਰੋਕਣ ਦੇ ਵਿੱਚ ਤੁਸੀਂ ਸਫਲ ਰਹਿ ਗਏ, ਤੁਸੀਂ ਚੱਕ ਵੀ ਅਪਰਾਧੀ ਤਾਂ ਫੜੇ ਨਹੀਂ ਜਾਂਦੇ, ਚੱਕ ਕੇ ਆਮ ਲੋਕਾਂ ਨੂੰ ਠੋਕ। ਇਹ ਪੈਟਰਨ ਸਿਰਫ ਉਹੀ ਮੋਦੀ ਸਰਕਾਰ ਵਾਲਾ ਨਾ, ਕਿ ਜਦੋਂ ਨੋਟਬੰਦੀ ਤੋਂ ਲੋਕਾਂ ਦਾ ਮਨ ਭਰ ਗਿਆ, ਜਾਂ ਕਹਿ ਲਓ ਕਿ ਲੋਕ ਸਵਾਲ ਕਰਨ ਲੱਗ ਪਏ, ਚੱਕ ਕੇ GST ਠੋਕ ਦਿਓ, ਚਲੋ ਚੱਕੀ ਫਿਰੋ ਗਲੀਆਂ ਦੇ ਵਿੱਚ। ਖੈਰ, ਆਪਾਂ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਸੁਮੇਧ ਸੈਣੀ ਦੀ। ਤੇ ਵਿਜੀਲੈਂਸ ਮੂਹਰੇ ਪੇਸ਼ ਨਹੀਂ ਹੋਇਆ ਸ਼ਰਨਜੀਤ ਸਿੰਘ ਢਿੱਲੋਂ। SIT ਮੂਹਰੇ ਪੇਸ਼ ਨਹੀਂ ਹੋਇਆ ਸੈਣੀ, ਮਾਮਲਾ ਉਹੀ ਬਹਿਬਲ ਕਲਾਂ ਬੇਅਦਬੀ ਵਾਲਾ, ਤੇ ਨਾਲੋਂ ਨਾਲ ਵਿਜੀਲੈਂਸ ਮੂਹਰੇ ਪੇਸ਼ ਨਹੀਂ ਹੋਇਆ ਸ਼ਰਨਜੀਤ ਸਿੰਘ ਢਿੱਲੋਂ, ਅਕਾਲੀ ਦਲ ਦਾ ਸਾਬਕਾ ਮੰਤਰੀ। ਜੇ ਮੈਂ ਗਲਤ ਨਾ ਹੋਵਾਂ ਤਾਂ ਮਸਲਾ ਸ਼ਾਇਦ ਸਿੰਜਾਈ ਘੁਟਾਲੇ ਦਾ। ਜੀ,
ਹਾਂ ਬਿਲਕੁਲ ਪ੍ਰਵੀਨ ਜੀ, ਕਿੰਨੇ ਤਰ੍ਹਾਂ ਦੇ ਘੁਟਾਲੇ ਇਸ ਟਾਈਮ ਉਜਾਗਰ ਨੇ, ਚਾਹੇ ਉਹ ਟੈਂਡਰ ਘੁਟਾਲਾ ਹੈ, ਚਾਹੇ ਉਹ ਮਤਲਬ ਕਿ ਢੋਆ ਢਵਾਈ ਘੁਟਾਲਾ ਹੈ, ਚਾਹੇ ਉਹ ਦਰਖਤਾਂ ਵਾਲਾ ਘੁਟਾਲਾ ਹੈ, ਚਾਹੇ ਉਹ ਜੰਗਲ ਕਟਾਈ ਵਾਲਾ, ਤੇ ਚਾਹੇ ਉਹ ਬਾੜ ਵਾਲਾ ਘੁਟਾਲਾ ਹੈ, ਚਾਹੇ ਉਹ ਕਰੇਟ ਵਾਲਾ ਘੁਟਾਲਾ ਹੈ, ਚਾਹੇ ਉਹ ਆਮਦਨ ਤੋਂ ਵੱਧ ਸਰੋਤਾਂ ਦੀ ਜਾਇਦਾਦ ਵਾਲਾ ਮਾਮਲਾ ਹੈ, ਚਾਹੇ ਉਹਨਾਂ ਸਿੰਚਾਈ ਘੁਟਾਲਾ ਹੈ, ਚਾਹੇ ਪਿਛਲੇ ਦਿਨੀ ਇੱਕ ਤਾਰ ਤੋਂ ਪਾਰ ਜਾ ਕੇ ਜਿਹੜੀ ਕੰਡਿਆਲੀ ਤਾਰ ਤੋਂ ਬਾਰਡਰ ਦੇ ਉੱਤੇ ਜ਼ਮੀਨ ਖਰੀਦਣ ਵਾਲਾ ਮਾਮਲਾ ਹੈ, ਉਹਦੇ ਵਿੱਚ ਉਹ ਚ ਲੰਗਾ ਉਸ ਸਮੇਂ ਖੇਤੀਬਾੜੀ ਮੰਤਰੀ ਸੀ ਉਸ ਮਾਮਲੇ ਦੇ ਵਿੱਚ। ਤੇ ਇਹ ਸਾਰੇ ਮਾਮਲੇ ਇੰਨੇ ਮਤਲਬ ਕਿ ਹੁਣ ਗੁਲਝਣਦਾਰ ਬਣਦੇ ਜਾ ਰਹੇ ਨੇ ਕਿ ਲੋਕਾਂ ਨੂੰ ਲੱਗਦਾ ਕਿ ਸਾਰੇ ਮਾਮਲੇ ਤਣ ਪੱਤਣ ਲੱਗਣਗੇ ਵੀ, ਜਾਂ ਇਹ ਸਿਰਫ ਵੋਟਾਂ ਦੀ ਰਾਜਨੀਤੀ ਹੁੰਦੀ ਰਹੇਗੀ ਜੀ। ਸੋ ਇਹ ਵੀ ਵਿਜੀਲੈਂਸ ਜਿਸ ਕਦਰ ਹਰ ਮਾਮਲਾ ਖੋਲ ਰਹੀ ਆ, ਉਸ ਕਦਰ ਵਿਜੀਲੈਂਸ ਦੇ ਉੱਤੇ ਦਬਾਅ ਵੀ ਤਾਂ ਬਣਦਾ ਨਾ ਕਿ ਇੰਨੇ ਇਕੱਠੇ ਮਾਮਲਿਆਂ ਨੂੰ ਟੈਕਲ ਕਿਵੇਂ ਕਰੋਗੇ। ਹਾਂਜੀ ਬਿਲਕੁਲ, ਤਾਣਾ ਬਾਣਾ ਤਾਂ ਉਹਨਾਂ ਕਿ ਨਾ ਉਹਨਾਂ ਕੋਲ। ਸੋ ਜਾਂ ਤਾਂ ਇਹ ਹੈ ਕਿ ਪੁਰਾਣਾ ਮਾਮਲਾ ਫਿਰ ਥੱਲੇ ਚਲਾ ਜਾਂਦਾ ਹੈ, ਨਵਾਂ ਹੁਕਮ ਆ ਜਾਂਦਾ ਸਰਕਾਰ ਦਾ ਕਿ ਅੱਜ ਭਾਈ ਇਹਦੀ ਵਾਰੀ, ਚਲੋ ਜੀ ਅੱਜ ਇਹਦੇ ਵਾਲਾ ਰਜਿਸਟਰ ਚੱਕ ਲਓ, ਕੱਲ ਨੂੰ ਦੂਈ ਕਲਾਸ ਤੋਂ, ਮਤਲਬ ਜੇ ਇੱਕ ਮਾਸਟਰ ਹੋਊਗਾ ਤੇ 10 ਜਮਾਤਾਂ ਹੋਣਗੀਆਂ ਤਾਂ ਉਹ ਕਿਵੇਂ ਪੜਾਊਗਾ, ਫਿਰ ਤਾਂ ਹਾਜ਼ਰੀ ਹੋ ਲਾਊਗਾ ਉਹ ਜੀ। ਸੋ ਹੁਣ ਉਹੀ ਹਾਲ ਪੰਜਾਬ ਦੀ ਵਿਜੀਲੈਂਸ ਦਾ ਹੈ, ਮਤਲਬ ਕਿ ਵਿਜੀਲੈਂਸ ਹਰ ਦਿਨ ਨਵਾਂ ਮਾਮਲਾ ਤਾਂ ਖੋਲਦੀ ਹੈ ਪਰ ਕਿਸੇ ਮਾਮਲੇ ਨੂੰ ਅਜੇ ਸਿਰੇ ਨਹੀਂ ਲਾ ਪਾ ਰਹੀ, ਤੇ ਇਸ ਲਈ ਚੁਣੌਤੀ ਉਹਨਾਂ ਮੂਰੇ ਵੀ ਹੈ। ਹਾਂ, ਪਰ ਜਿੱਥੋਂ ਤੱਕ ਹੈ ਜੀ ਓਪੀ ਸੋਨੀ ਦਾ ਮਾਮਲਾ, ਓਪੀ ਸੋਨੀ ਆਪਣੇ ਵਕੀਲ ਲੈ ਕੇ, ਆਪਣੀ ਧਿਰ ਲੈ ਕੇ, ਆਪਣੇ ਨਾਲ ਮੋਹਤਬਰ ਬੰਦੇ ਲੈ ਕੇ, ਆਪਣੇ ਸਮਰਥਕ ਲੈ ਕੇ ਵਿਜੀਲੈਂਸ ਦੇ ਦਫ਼ਤਰ ਤੱਕ ਗਏ, ਤੇ ਅੰਦਰ ਤੱਕ ਤਾਂ 4 ਬੰਦੇ ਹੀ ਗਏ। ਫਿਰ ਅੰਦਰ ਅਗਲਿਆਂ ਨੇ ਕਹਿੰਦੇ 2-2.5 ਘੰਟੇ ਪੁੱਛਗਿੱਛ ਕੀਤੀ, ਲੰਬੇ ਚੌੜੇ ਸਵਾਲ ਕੀਤੇ ਕਿ ਤੁਸੀਂ ਆਮਦਨ ਤੋਂ ਵੱਧ ਜਾਇਦਾਦ ਕਿਵੇਂ ਬਣਾ ਲਈ ਜੀ, ਕਿੱਥੋਂ ਆਏ ਜੀ ਸਾਧਨ, ਤੇ ਕਹਿੰਦੇ ਮੈਂ ਪੂਰੇ ਤਸੱਲੀ ਬਖਸ਼ ਜਵਾਬ ਦਿੱਤੇ ਨੇ, ਤੇ ਮੈਨੂੰ ਇੱਕ ਪਰਫਾਰਮਾ ਦਿੱਤਾ, ਉਹ ਪਰਫਾਰਮਾ 4-5 ਦਿਨਾਂ 'ਚ ਭਰ ਕੇ ਦੇਣਾ। ਉਹ ਮੈਨੂੰ ਕਹਿੰਦੇ ਭਰਨਾ ਕੀ ਔਖਾ, ਮੈਂ ਤਾਂ ਇੰਨੀਆਂ ਚੋਣਾਂ ਲੜ ਚੁੱਕਿਆ, ਹਰ ਚੋਣ 'ਚ ਮੈਂ ਫਾਰਮ ਭਰ ਕੇ ਦਿੰਦਾ, ਮੇਰੀ ਤਾਂ ਉਹੀ ਜਾਇਦਾਦ ਹੈ, ਮੇਰੇ ਤਾਂ ਕੁਝ ਲੁਕਿਆ ਹੀ ਨਹੀਂਗਾ। ਸੋ ਇੰਨੇ ਪਾਕ ਸਾਫ ਜੇ ਸਾਡੇ ਲੀਡਰ ਹੈਗੇ ਨੇ, ਫਿਰ ਫਿਕਰਮੰਦੀ ਕਾਹਦੀ ਆ ਉਹਨਾਂ ਨੂੰ। ਸੋ ਜੇਕਰ ਉਹਨਾਂ ਨੇ ਕੁਝ ਕੀਤਾ ਹੀ ਨਹੀਂਗਾ, ਫਿਰ ਤਾਂ ਉਹਨਾਂ ਨੂੰ ਫਿਕਰ ਹੀ ਨਹੀਂ ਕਰਨਾ ਚਾਹੀਦਾ, ਇਸ ਲਈ ਫਾਰਮ ਭਰ ਕੇ ਦੇ ਦੇਣਗੇ, ਤੇ ਬਾਕੀ ਫਿਰ ਵਿਜੀਲੈਂਸ ਦੇਖੇ ਜਾਂ ਸਰਕਾਰ ਦੇਖੇ। ਇੱਧਰ ਸ਼ਰਨਜੀਤ ਢਿੱਲੋਂ ਹੋਰੀ, ਜਿਵੇਂ ਤੁਸੀਂ ਕਿਹਾ ਕਿ ਬਿਲਕੁਲ ਦਰੁਸਤ ਹੈ ਜੀ, ਇਹ ਸਿੰਚਾਈ ਘੁਟਾਲੇ ਦਾ ਮਾਮਲਾ ਜੀ ਜੀ, ਤੇ ਇਹ ਇੱਕ ਵੱਡਾ ਮਾਮਲਾ ਹੈ। ਜਦੋਂ ਮੰਤਰੀ ਸੀਗੇ ਬਤੌਰ, ਤੇ ਪੰਜਾਬ ਸਰਕਾਰ ਦੇ ਵਿੱਚ, ਬਾਦਲ ਸਰਕਾਰ ਦੇ ਵਿੱਚ, ਉਸ ਸਮੇਂ ਦਾ ਮਾਮਲਾ, ਤੇ ਉਹਨਾਂ ਨੂੰ ਵੀ ਤਲਬ ਕੀਤਾ ਸੀ ਵਿਜੀਲੈਂਸ ਨੇ, ਨਾਲ ਉਹਨਾਂ ਦੇ ਨਾਲ ਜਿਹੜੇ ਸਕੱਤਰ ਰਹੇ ਨੇ ਉਸ ਸਮੇਂ ਦੇ, ਉਹਨਾਂ ਨੂੰ ਵੀ, ਸਰਵੇਸ਼ ਕੌਸ਼ਲ ਉਹਨਾਂ ਨੂੰ ਵੀ ਤਲਬ ਕੀਤਾ ਸੀ। ਸਰਵੇਸ਼ ਕੌਸ਼ਲ ਉਹਨਾਂ ਨੂੰ ਤਾਂ ਕੋਈ ਜਵਾਬ ਹੀ ਨਹੀਂ ਦਿੱਤਾ ਸੱਦੇ ਦਾ, ਤੇ ਇੱਧਰ ਸ਼ਰਨਜੀਤ ਢਿੱਲੋਂ ਨੇ ਜਵਾਬ ਜ਼ਰੂਰ ਭੇਜਿਆ ਕਿ ਮੈਂ ਜ਼ਰੂਰੀ ਕੰਮ ਕਰਕੇ ਰੁੱਝਿਆ ਹੋਇਆ, ਅਜੇ ਤਾਂ ਨਹੀਂ ਮੈਂ ਆ ਸਕਦਾ, ਸ਼ੁੱਕਰਵਾਰ ਨੂੰ ਦੇਖੂੰਗਾ, ਮੈਂ ਉਸ ਦਿਨ ਆ ਜਾਊਂਗਾ ਤੁਹਾਡੇ ਕੋਲ। ਤੇ ਇਸ ਲਈ ਸ਼ਰਨਜੀਤ ਢਿੱਲੋਂ ਵੀ ਮਤਲਬ ਕਿ ਇਹਦਾ ਮਤਲਬ ਇਸ ਮਾਮਲੇ 'ਚ ਕਰਦੇ ਜਾਣ। ਤਾਂ ਹੀ ਮੈਂ ਕਿਹਾ ਕਿ ਇਹ ਹੁਣ ਅਕਾਲੀ ਦਲ ਵਾਲੇ ਵੀ ਤਿਆਰ ਰਹਿਣ ਜੀ ਜੀ, ਇੱਧਰ ਅਧਿਕਾਰੀ ਵੀ ਤਿਆਰ ਰਹਿਣ। ਉੱਧਰ ਜਿਹੜਾ ਤਾਰ ਪਾਰ ਦਾ ਮਾਮਲਾ, ਉਸ ਸਮੇਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸੀ ਜੀ, ਨਾਲ ਖੇਤੀਬਾੜੀ ਮੰਤਰੀ ਸੁੱਚਾ ਸਿੰਘ ਲੰਗਾਹ ਸੀ, ਤੇ ਅਧਿਕਾਰੀ ਕਾਹਨ ਸਿੰਘ ਪੰਨੂ। ਤੇ ਪੰਨੂ ਹੋਰਾਂ ਬਾਰੇ ਬੜੀ ਮਤਲਬ ਕਿ ਇੱਕ ਪੋਜ਼ਿਟਿਵ ਚਰਚਾ ਵੀ ਪੰਜਾਬ 'ਚ ਚੱਲਦੀ ਰਹਿੰਦੀ ਹੈ ਕਿ ਹਾਂ, ਬੜੇ ਸੁਲਝੇ ਹੋਏ ਸਾਫ਼ ਸੁਥਰੇ ਅਧਿਕਾਰੀ ਨੇ, ਪਰ ਆਹ ਮਾਮਲਾ ਜੇਕਰ ਉਹ ਉਲਝਦੇ ਨੇ ਤਾਂ ਉਹਨਾਂ ਦੇ ਵੀ ਕਿੰਨੇ ਸਵਾਲ ਖੜੇ ਹੁੰਦੇ ਨੇ। ਸੋ ਕੀ ਇਹ ਪੰਨੂ ਹੋਰਾਂ ਦੀ ਕਾਰਗੁਜ਼ਾਰੀ ਦੀ ਜਾਂਚ ਹੋਣੀ ਹੈ, ਜਾਂ ਪੰਨੂ ਹੋਰਾਂ ਤੋਂ ਕੁਝ ਆਮ ਆਦਮੀ ਪਾਰਟੀ ਨੂੰ ਵੈਸੇ ਹੀ ਚਿੜ ਹੈ, ਉਹਦਾ ਵੀ ਇੱਕ ਸਵਾਲ ਹੈਗਾ ਕਿ ਕੀ ਉਹ ਵੀ ਕੋਈ ਪਹਿਲੂ ਹੈਗਾ। ਪਰ ਇੱਧਰ ਦੂਸਰਾ ਮਾਮਲਾ ਜਿਹੜਾ ਹੈਗਾ, ਉਹ ਸਰਵੇਸ਼ ਕੌਸ਼ਲ ਤੇ ਸ਼ਰਨਜੀਤ ਢਿੱਲੋਂ ਦਾ ਇਕੱਠਿਆਂ ਦਾ ਜੁੜਦਾ, ਤੇ ਇਹ ਇਸੇ ਤਰ੍ਹਾਂ ਹੁਣ ਇੱਕ ਅਧਿਕਾਰੀ ਪੰਜਾਬ ਦੇ ਵਿੱਚ ਜਿਹੜੇ ਬਦਨਾਮ ਰਹੇ ਸਭ ਤੋਂ ਜ਼ਿਆਦਾ, ਜਿਨ੍ਹਾਂ ਦੇ ਉੱਤੇ, ਜਿਨ੍ਹਾਂ ਦੀ ਵਰਦੀ ਤੇ ਕਿੰਨੇ ਤਰ੍ਹਾਂ ਦੇ ਛਿੱਟੇ ਨੇ, ਹੈਨਾ, ਤੇ ਉਹ ਕੈਪਟਨ ਦਾ ਵੀ ਖਾਸ ਰਿਹਾ, ਉਹ ਬਾਦਲਾਂ ਦਾ ਵੀ ਖਾਸ ਰਿਹਾ। ਤਾਂ ਜੀ ਹਾਂ, ਮੈਂ ਗੱਲ ਡੀਜੀਪੀ ਸਮੇਤ ਸੈਣੀ ਦੀ ਕਰ ਰਿਹਾ ਜੀ ਜੀ। ਉਹ ਡੀਜੀਪੀ ਸਮੇਤ ਸੈਣੀ ਨੂੰ ਬਹਿਬਲ ਕਲਾਂ ਗੋਲੀकांड ਮਾਮਲੇ ਦੇ ਵਿੱਚ SIT ਨੇ ਜਾਂਚ ਲਈ ਦੁਬਾਰਾ ਪੁੱਛਗਿੱਛ ਲਈ ਸੱਦਿਆ ਸੀ, ਤੇ ਜਨਾਬ ਪੇਸ਼ ਹੀ ਨਹੀਂ ਹੋਏ। ਮਤਲਬ ਉਹ ਪਤਾ ਨਹੀਂ ਅਜੇ ਵੀ ਆਪਣੇ ਆਪ ਨੂੰ ਉਹੀ ਅਧਿਕਾਰੀ ਸਮਝਦੇ ਨੇ ਜਾਂ ਕੀ ਸਮਝਦੇ ਨੇ, ਕਿ ਉਹ ਜਿਹੜੇ ਸਿੱਟ ਦੀ ਪਰਵਾਹ ਨਹੀਂ ਕਰਦੇ, ਜਿਹੜੇ ਅਦਾਲਤਾਂ ਦੀ ਪਰਵਾਹ ਨਹੀਂ ਕਰਦੇ, ਜਿਹੜੇ ਕਾਨੂੰਨ ਦੀ ਪਰਵਾਹ ਨਹੀਂ ਕਰਦੇ। ਤੇ ਜਦੋਂ ਕਾਨੂੰਨ ਰਾਖੇ ਬਣੇ ਵੀ ਸੀ ਤਦ ਨਹੀਂ ਪਰਵਾਹ ਕੀਤੀ ਇਹਨਾਂ ਨੇ ਤਾਂ। ਸੋ ਜੇਕਰ ਉਸ ਸਮੇਂ ਪਰਵਾਹ ਕੀਤੀ ਹੁੰਦੀ ਤਾਂ ਅੱਜ ਪੁੱਛਗਿੱਛ ਵਾਲੀ ਨੌਬਤ ਨਾ ਹੁੰਦੀ। ਅੱਜ ਪੇਸ਼ੈਂਟ ਜੇ ਆਪਣੀ ਡਿਊਟੀ ਉਹ ਇਮਾਨਦਾਰੀ ਨਾਲ ਨਿਭਾਈ ਹੁੰਦੀ ਤਾਂ ਨਾ ਬਹਿਬਲ ਕਲਾਂ ਵਰਗੇ ਕਾਂਡ ਵਾਪਰਦੇ, ਨਾ ਬੇਅਦਬੀ ਕਾਂਡ ਵਾਪਰਦੇ, ਨਾ ਗੋਲੀकांड ਵਾਪਰਦੇ, ਤੇ ਨਾ ਸਮੇਤ ਸੈਣੀ ਦੀ ਪੁੱਛਗਿੱਛ ਹੁੰਦੀ। ਹਾਂਜੀ, ਸੋ ਡਿਊਟੀ ਤਾਂ ਕਿਸੇ ਹੋਰ ਲਈ ਕੀਤੀ, ਪੰਜਾਬ ਲਈ, ਇਸ ਸੂਬੇ ਲਈ, ਲੋਕਾਂ ਲਈ ਤਾਂ ਕੀਤੀ ਹੋ ਨਹੀਂ, ਤੇ ਉਹਦਾ ਨਤੀਜਾ ਇਹ ਕਿ ਹੁਣ ਜਦੋਂ ਤਲਬ ਕੀਤਾ ਜਾਂਦਾ ਫਿਰ ਪੇਸ਼ ਹੋਣੋਂ ਭੱਜਦੇ ਨੇ। ਸੋ ਇਸ ਲਈ ਜੀ ਸੋਨੀ ਪੇਸ਼ ਹੋ ਗਏ, ਢਿੱਲੋਂ ਤੇ ਜਿਹੜੇ ਸਮੇਤ ਸੈਣੀ ਨੇ ਉਹ ਪੇਸ਼ ਹੋਣੋਂ ਬਚ ਰਹੇ ਨੇ ਅਜੇ, ਪਰ ਕਿੰਨੀ ਦੇਰ, ਕਹਿੰਦਾ ਬੱਕਰੇ ਦੀ ਮਾਂ ਕਿੰਨੀ ਦੇਰ ਖੈਰ ਮਨਾਊਗੀ। ਜੀ ਜੀ, ਇਹ ਵੱਡਾ ਸਵਾਲ ਹੈ ਬਿਲਕੁਲ। ਜਦੋਂ ਕਾਨੂੰਨ ਦੇ ਵਿੱਚ ਹੁੰਦੇ ਸੀ, ਕਾਨੂੰਨ ਦੇ ਰਾਖੇ ਸੀ, ਉਦੋਂ ਕਾਨੂੰਨ ਪੈਰਾਂ ਹੇਠਾਂ ਦਰੜ ਸੁੱਟਿਆ,
ਤੇ ਆਪਦੇ ਹੰਕਾਰ ਦੀ ਸੀਮਾ ਪਾਰ ਕਰਦੇ ਰਹੇ। ਸੈਣੀ ਉਹੀ ਹੈ ਜਿਹਨੇ ਫੌਜ ਦੇ ਕਰਨਲ ਨਾਲ ਵੀ ਆਡਾ ਲਾ ਲਿਆ ਸੀ ਬਿਲਕੁਲ। ਤੇ ਕਚਹਿਰੀਆਂ ਦੇ ਵਿੱਚੋਂ ਬੰਦੇ ਵੀ ਚੁਕਾਏ ਤੇ ਉਹਨਾਂ ਦੇ ਦੋਸ਼ ਵੀ ਸੈਣੀ ਤੇ ਲੱਗਦੇ ਰਹੇ। ਖੈਰ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਕਰੋਨਾ ਦੇ ਟੀਕੇ ਦੀ। ਨਾ ਚਾਹੁੰਦੇ ਹੋਏ ਵੀ ਸਰਕਾਰ ਨੇ ਕਈ ਵਿਵਸਥਾਵਾਂ ਐਸੀਆਂ ਕੀਤੀਆਂ ਸੀ ਕਿ ਲੋਕਾਂ ਨੂੰ ਲਗਵਾਉਣਾ ਪਿਆ। ਹੂੰ ਲੋਕਾਂ ਨੇ ਬਥੇਰਾ ਪੁੱਛਿਆ, ਭਾਈ ਮਡੋਨਾ ਦਾ ਲਾਈਏ, ਫਾਈਜ਼ਰ ਦਾ ਲਵਾਈਏ, ਹੂੰ ਕੋਵਿਸ਼ੀਲਡ ਲਵਾਈਏ ਕਿ ਕੋਵੈਕਸੀਨ ਲਵਾਈਏ, ਕਿਹੜੇ ਨਾਂ ਹੀ ਬਥੇਰੇ ਸੀ ਉਦੋਂ ਤਾਂ। ਸੋ ਹੁਣ ਪਰ ਉਦੋਂ ਤਾਂ ਸੀਗਾ ਮੈਂਡੇਟਰੀ ਕਿ ਪੱਕਾ ਹੀ ਆ ਬਈ, ਲਵਾਉਣਾ ਹੀ ਪੈਣਾ ਤੁਹਾਨੂੰ। ਪਰ ਵਿੱਚ ਦੀ ਗੱਲਾਂ ਸੁਣਦੇ ਰਹੇ ਕਿ ਲਵਾ ਲਓ, ਜ਼ਰੂਰੀ ਹੈ, ਜਹਾਜ਼ ਤੇ ਨਹੀਂ ਚੜਿਆ ਜਾਣਾ, ਮਾਲ 'ਚ ਨਹੀਂ ਜਾਇਆ ਜਾਣਾ, ਇਹ ਨਹੀਂ, ਸਿਨੇਮਾ ਨਹੀਂ ਦੇਖਿਆ ਜਾਣਾ, ਹੈ ਨਾ। ਹੁਣ ਇਹ ਗੱਲ ਕਿੱਥੋਂ ਨਿਕਲ ਗਈ ਆ ਬਈ, ਕਰੋਨਾ ਦਾ ਟੀਕਾ ਤਾਂ ਲਵਾਉਣਾ ਜ਼ਰੂਰੀ, ਪਰ ਸਾਈਡ ਇਫੈਕਟ ਜਾਂ ਜੇ ਡੈਥ ਵੀ ਹੋ ਗਈ, ਸਰਕਾਰ ਦੀ ਕੋਈ ਜ਼ਿੰਮੇਵਾਰੀ। ਜੇਕਰ ਸਰਕਾਰ ਦੀ ਜ਼ਿੰਮੇਵਾਰੀ ਨਹੀਂ, ਸ਼ਰਮਾ ਜੀ, ਫਿਰ ਮੈਂਡੇਟਰੀ ਕਿਉਂ, ਜ਼ਰੂਰੀ ਕਿਉਂ? ਪ੍ਰਵੀਨ ਜੀ, ਜਿਹੜਾ ਤਾਂ ਹੈ ਕਰੋਨਾ ਦਾ ਟੀਕਾ ਲਵਾਉਣਾ ਜ਼ਰੂਰੀ ਜੀ, ਉਹ ਮੂੰਹ ਜ਼ਬਾਨੀ ਹੁਕਮ ਹੈ ਕਿ ਲਵਾਉਣਾ ਜ਼ਰੂਰੀ ਹੈ। ਬਿਲਕੁਲ ਸਹੀ ਹੈ ਜੀ। ਪਰ ਲਿਖਤੀ ਜਵਾਬ ਉਹ ਕਹਿੰਦੇ ਆ ਕਿ ਅਸੀਂ ਤਾਂ ਕਦੇ ਕਿਹਾ ਹੀ ਨਹੀਂ ਹੋਇਆ ਜੀ ਕਿ ਲਵਾਉਣਾ ਜ਼ਰੂਰੀ ਹੈ, ਅਸੀਂ ਤਾਂ ਕਦੇ ਜ਼ਰੂਰੀ ਕੀਤਾ ਹੀ ਨਹੀਂ। ਕਹਿੰਦੇ ਜੀ ਜੀ। ਤੁਸੀਂ ਮਤਲਬ ਕਿ ਜੇਕਰ ਝੂਠ ਦਾ ਮੁਕਾਬਲਾ ਹੋਵੇ ਤਾਂ ਮੈਨੂੰ ਲੱਗਦਾ ਸਭ ਤੋਂ ਵੱਧ ਝੂਠ ਬੋਲਣ 'ਚ ਸਰਕਾਰਾਂ ਹੀ ਨੰਬਰ 1 ਆਉਣ। ਪਹਿਲਾ, ਦੂਜਾ, ਤੀਜਾ ਨੰਬਰ ਸਰਕਾਰਾਂ ਦਾ ਹੀ ਆਵੇ ਕਿ ਸਭ ਤੋਂ, ਇਹਨਾਂ ਤੋਂ ਬਿਨਾਂ ਤਾਂ ਕੋਈ ਝੂਠ ਹੀ ਨਹੀਂ ਬੋਲਦਾ। ਜਦੋਂ ਕਰੋਨਾ ਦੀ ਵੈਕਸੀਨ ਆਈ ਤਦ ਉਸ ਕਰੋਨਾ ਦੀ ਵੈਕਸੀਨ ਲਵਾਉਣ ਦੇ ਲਈ ਬਕਾਇਦਾ ਹਦਾਇਤਾਂ ਆਈਆਂ ਕਿ ਜੀ ਲਵਾਉਣਾ ਹੀ ਪੈਣਾ। ਜੀ ਜੀ। ਇਹ ਤੋਂ ਬਿਨਾਂ ਤੁਸੀਂ ਮਾਸਟਰ ਸਕੂਲ 'ਚ ਨਹੀਂ ਜਾ ਸਕਦਾ, ਅਧਿਕਾਰੀ ਦਫ਼ਤਰ 'ਚ ਨਹੀਂ ਜਾ ਸਕਦਾ, ਕਰਮਚਾਰੀ ਆਪਣੇ ਕੰਮ ਤੇ ਨਹੀਂ ਜਾ ਸਕਦਾ, ਤੁਸੀਂ ਕੋਈ ਬੱਸ ਨਹੀਂ ਚੜ੍ਹ ਸਕਦੇ, ਤੁਸੀਂ ਰੇਲ 'ਚ ਨਹੀਂ ਜਾ ਸਕਦੇ, ਤੁਸੀਂ ਜੀ ਕਿਸੇ ਡਾਕਖਾਨੇ, ਕਿਸੇ ਬੈਂਕ 'ਚ ਨਹੀਂ ਵੜ ਸਕਦੇ। ਉੱਥੇ ਗੇਟ ਤੇ ਸਿਕਿਉਰਿਟੀ ਵਾਲਾ ਰੋਕ ਲੈਂਦਾ ਸੀ ਕਿ ਕਰੋਨੇ ਵਾਲਾ ਟੀਕਾ ਦਿਖਾਓ ਜੀ। ਮਾਲ ਬਾਜ਼ਾਰ 'ਚ ਨਹੀਂ ਵੜ ਸਕਦੇ। ਮਤਲਬ ਜੇ ਉਹ ਜ਼ਰੂਰੀ ਨਹੀਂ ਸੀ, ਬੰਦੇ ਦੀ ਸਵੈ ਇੱਛਾ ਤੇ ਆ, ਤੇ ਫਿਰ ਇੱਥੇ ਹਦਾਇਤਾਂ ਕਿਹਨੇ ਦੇਣੀਆਂ ਸੀਗੀਆਂ ਇਹਨਾਂ ਨੂੰ ਕਿ ਏਦਾਂ ਨਹੀਂ ਰੋਕਣਾ, ਵੀ ਲੋਕਾਂ ਨੂੰ ਤੰਗ ਨਹੀਂ ਕਰਨਾ। ਜੀ ਜੀ। ਹੁਣ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ 'ਚ ਜਵਾਬ ਦਿੱਤਾ ਇਸ ਗੱਲ ਦਾ ਕਿ ਕਰੋਨਾ ਵੈਕਸੀਨ ਲਵਾਉਣਾ ਕੋਈ ਕਾਨੂੰਨੀ ਮਤਲਬ ਕਿ ਉਹਦੇ ਤਹਿਤ ਜ਼ਰੂਰੀ ਨਹੀਂਗਾ, ਕੋਈ ਕਾਨੂੰਨ ਨਹੀਂ ਇਹੋ ਜਿਹਾ ਬਣ ਗਿਆ ਕਿ ਹਾਂ ਲਵਾਓ ਹੀ ਲਵਾਓ, ਲੋਕਾਂ ਦੀ ਸਵੈ ਇੱਛਾ ਤੇ ਆ ਕਹਿੰਦੇ, ਪਰ ਲਵਾਉਣਾ ਜ਼ਰੂਰੀ ਸੀ ਜੀ। ਬਿਲਕੁਲ। ਹੁਣ ਆਧਾਰ ਕਾਰਡ ਨਾਲ ਬੈਂਕ ਖਾਤਾ ਜੋੜਨਾ ਜ਼ਰੂਰੀ ਨਹੀਂ, ਪਰ ਬੈਂਕ ਵਾਲੇ ਤੁਹਾਨੂੰ ਕੁਰਸੀ ਤੇ ਨਹੀਂ ਬੈਠਣ ਦਿੰਦੇ। ਅਗਲੇ ਕਹਿੰਦੇ ਜੀ ਪਹਿਲਾਂ ਆਧਾਰ ਕਾਰਡ ਜੋੜੋ, ਨਹੀਂ ਚੱਲਣਾ ਖਾਤਾ ਇਹ। ਹਾਂਜੀ ਹਾਂਜੀ, ਬਿਲਕੁਲ। ਤੇ ਫਿਰ ਜ਼ਰੂਰੀ ਨਹੀਂ ਤੇ ਫਿਰ ਕਿਉਂ ਲੱਗ ਰਿਹਾ ਆਧਾਰ ਕਾਰਡ? ਉਸੇ ਤਰ੍ਹਾਂ ਦਾ ਇਹ ਫਾਰਮੂਲਾ ਸੀ। ਪਰ ਸਰਕਾਰ ਦੀ ਬੇਸ਼ਰਮੀ ਦੇਖੋ ਕਿਸ ਕਦਰ ਹੈ ਜੀ, ਕਿ ਉਸ ਵੈਕਸੀਨ ਦੇ ਲਈ ਮੋਦੀ ਜੀ ਪ੍ਰਚਾਰ ਕਰਦੇ ਨੇ, ਉਸ ਵੈਕਸੀਨ ਦਾ ਟੀਕਾ ਲਵਾਉਣ ਤੇ ਸਰਟੀਫਿਕੇਟ ਤੇ ਆਪਣੀ ਫੋਟੋ ਲਵਾਉਂਦੇ ਨੇ ਮੋਦੀ ਜੀ ਜੀ। ਤੇ ਫੋਟੋ ਲਵਾਉਣ ਦਾ ਮਤਲਬ ਤਾਂ ਤੁਸੀਂ ਜ਼ਿੰਮੇਵਾਰ ਹੋ। ਜੇ ਨਰਿੰਦਰ ਮੋਦੀ ਦੀ ਵੈਕਸੀਨ ਸਰਟੀਫਿਕੇਟ ਤੇ ਫੋਟੋ ਹੈ, ਇਹਦਾ ਮਤਲਬ ਨਰਿੰਦਰ ਮੋਦੀ ਤੇ ਕੇਂਦਰ ਸਰਕਾਰ ਜ਼ਿੰਮੇਵਾਰ ਹੈ ਕਿ ਹਾਂ ਭਾਈ ਤੁਹਾਡੀ ਸੁਰੱਖਿਆ ਦੀ ਜ਼ਿੰਮੇਵਾਰੀ ਸਾਡੀ ਹੈ, ਤੁਸੀਂ ਸਾਡੇ ਭਰੋਸੇ ਟੀਕਾ ਲਵਾਇਆ। 2 ਬੱਚੀਆਂ ਦੀ ਮੌਤ ਦੇ ਹਵਾਲੇ ਨਾਲ ਕਿ ਕਰੋਨਾ ਦਾ ਟੀਕਾ ਲਵਾਉਣ ਤੋਂ ਬਾਅਦ, ਵੈਕਸੀਨ ਲਵਾਉਣ ਤੋਂ ਬਾਅਦ ਉਹਨਾਂ ਦੇ ਸਾਈਡ ਇਫੈਕਟ ਹੋਇਆ, ਤੇ ਸਾਈਡ ਇਫੈਕਟ ਦਾ ਨਤੀਜਾ ਉਹਨਾਂ ਦੀ ਮੌਤ ਹੋਈ। ਉਹ ਮਾਮਲਾ ਕੋਰਟ 'ਚ ਪਹੁੰਚਿਆ ਤੇ ਸੁਪਰੀਮ ਕੋਰਟ ਦੇ ਵਿੱਚ ਕੇਂਦਰ ਸਰਕਾਰ ਜਵਾਬ ਦਿੰਦੀ ਆ ਕਿ ਜੇਕਰ ਕਿਸੇ ਦੀ ਕਰੋਨਾ ਦੀ ਵੈਕਸੀਨ ਕਾਰਨ ਮੌਤ ਹੋਈ ਆ ਤਾਂ ਸਾਨੂੰ ਬਹੁਤ ਦੁੱਖ ਹੈ, ਸਾਨੂੰ ਬਹੁਤ ਪੀੜ ਹੈ, ਪਰ ਇਸ ਟੀਕੇ ਦੇ ਸਾਈਡ ਇਫੈਕਟ ਲਈ ਜਾਂ ਇਸ ਟੀਕੇ ਕਾਰਨ ਮੌਤ ਦੇ ਲਈ ਅਸੀਂ ਜ਼ਿੰਮੇਵਾਰ ਨਹੀਂ ਆ। ਅੱਛਾ। ਤੇ ਜੇ ਕਿਸੇ ਨੇ ਕੇਸ ਕਰਨਾ, ਕੁਝ ਕਰਨਾ, ਤਾਂ ਉਹਨੂੰ ਸੁਪਰੀਮ ਕੋਰਟ ਨਹੀਂ ਆਉਣਾ ਚਾਹੀਦਾ, ਆਪਣੀ ਹੇਠਲੀ ਅਦਾਲਤ 'ਚ ਜਾਵੇ ਜੀ, ਉੱਥੇ ਕਰੇ, ਫਿਰ ਦੇਖਾਂਗੇ। ਸੋ ਇਸ ਲਈ ਸਰਕਾਰ ਸਿੱਧਾ, ਮਤਲਬ ਮੈਂ ਉਸ ਸਮੇਂ ਵੀ ਇਹ ਸਵਾਲ ਖੜਾ ਕੀਤਾ ਸੀ ਕਿ ਜੇ ਕਰੋਨਾ ਦੇ ਟੀਕਾ ਲਵਾਉਣ ਤੇ ਤੁਸੀਂ ਕਹਿੰਦੇ ਹੋ ਕਿ ਤੁਹਾਡੀ ਜ਼ਿੰਦਗੀ ਨਰਿੰਦਰ ਮੋਦੀ ਨੇ ਬਚਾਈ, ਮੈਂ ਫੋਟੋ ਲਵਾ ਰਿਹਾ ਜੀ, ਤਾਂ ਜਿੰਨਿਆਂ ਦੀ ਮੌਤ ਹੋਈ ਕਰੋਨਾ ਕਾਰਨ, ਉਹਨਿਆਂ ਦੇ ਸਰਟੀਫਿਕੇਟ ਤੇ ਵੀ ਨਰਿੰਦਰ ਮੋਦੀ ਫੋਟੋ ਲਵਾਉਂਦੇ ਕਿ ਤੁਹਾਡੀ ਮੌਤ ਦਾ ਜ਼ਿੰਮੇਵਾਰ ਵੀ ਮੈਂ ਹੀ ਆ ਭਾਈ, ਮੇਰੇ ਕਾਰਨ ਮਰੇ ਕਿ ਮੈਂ ਤੁਹਾਨੂੰ ਸਹੀ ਸੁਰੱਖਿਆ ਨਹੀਂ ਦੇ ਸਕਿਆ ਜੀ। ਤੇ ਹੁਣ ਸਰਕਾਰ ਅੰਕੜੇ ਦੇ ਕੇ ਦਾਅਵੇ ਭਰਦੀ ਆ ਕਿ ਆਸਟ੍ਰੇਲੀਆ ਦੇ ਵਿੱਚ 173%, ਕਨਾਡਾ 'ਚ 105%, ਭਾਰਤ 'ਚ 26%, ਮਤਲਬ ਆਸਟ੍ਰੇਲੀਆ 'ਚ 173 ਕੇਸ ਆ ਗਏ ਜੀ, ਕੈਨੇਡਾ 'ਚ 105 ਆ ਗਏ ਜੀ, ਭਾਰਤ 'ਚ ਤਾਂ 26 ਕੇਸ ਆਏ ਨੇ ਜੀ। ਅਸੀਂ ਤਾਂ ਬਹੁਤ ਪਿੱਛੇ ਆ ਜੀ, ਇਹਨਾਂ ਮੁਲਕਾਂ ਦੇ ਵਿੱਚ ਸਾਈਡ ਇਫੈਕਟ ਵਾਲੇ ਕੇਸ ਵੱਧ ਆਏ ਨੇ, ਸਾਡੇ ਤਾਂ ਆਇਓ ਨਹੀਂ ਇਹਨੇ। ਕਹਿੰਦੇ ਦੇਸ਼ 'ਚ ਮਹਿਜ਼ 0.0041% ਸਾਈਡ ਇਫੈਕਟ ਵਾਲੇ ਕੇਸ ਆਏ ਨੇ। ਠੀਕ ਹੈ, ਮਤਲਬ ਇਹ ਸੁਣਨ ਨੂੰ ਪ੍ਰਵੀਨ ਜੀ ਬਹੁਤ ਥੋੜਾ ਲੱਗਦਾ ਕਿ 0.0041%। ਹਾਂਜੀ ਹਾਂਜੀ। ਤੇ ਪਰ ਭਾਰਤ ਦੀ ਕੁੱਲ ਆਬਾਦੀ ਦੇ ਹਿਸਾਬ ਨਾਲ ਇਹ ਪਰਸੈਂਟੇਜ ਵੀ ਕੱਢ ਕੇ ਦੇਖ ਲਓ ਕਿੰਨੀ ਗਿਣਤੀ ਬਣਦੀ ਹੈ, ਤੇ ਇੰਨੇ ਲੋਕਾਂ ਦੀ ਕੋਈ ਜ਼ਿੰਦਗੀ ਦਾ ਮੁੱਲ ਹੀ ਨਹੀਂ। ਬਿਲਕੁਲ ਸਹੀ ਹੈ। ਸੋ ਇਸ ਲਈ ਸਰਕਾਰ ਮੂਰਖ ਨਾ ਸਮਝੇ ਦੇਸ਼ ਵਾਸੀਆਂ ਨੂੰ, ਲਾਜ਼ਮੀ ਕਰਕੇ ਟੀਕਾ ਲਗਵਾਇਆ, ਜ਼ਰੂਰੀ ਕਰਕੇ ਟੀਕਾ ਲਗਵਾਇਆ,
ਆਪਣੀਆਂ ਫੋਟੋਆਂ ਲਾ ਕੇ ਟੀਕਾ ਕਰਵਾਇਆ, ਅਰਬਾਂ ਖਰਬਾਂ ਰੁਪਈਆ ਪ੍ਰਚਾਰ ਤੇ ਖਰਚ ਕੇ ਕਰੋਨਾ ਵੈਕਸੀਨ ਦਾ ਟੀਕਾ ਲਵਾਇਆ, ਤੇ ਅੱਜ ਜਦੋਂ ਸਾਈਡ ਇਫੈਕਟ ਸਾਹਮਣੇ ਆਉਣ ਲੱਗੇ, ਅੱਜ ਜਦੋਂ ਲੋਕਾਂ ਦੀ ਮੌਤਾਂ ਦੇ ਮਾਮਲੇ ਸਾਹਮਣੇ ਆਉਣ ਲੱਗੇ, ਤਦ ਨਰਿੰਦਰ ਮੋਦੀ ਦੀ ਸਰਕਾਰ ਕਹਿੰਦੀ ਆ ਕਿ ਅਸੀਂ ਜ਼ਿੰਮੇਵਾਰ ਨਹੀਂ, ਸਾਨੂੰ ਹਮਦਰਦੀ ਹੋਇਆ ਤੁਹਾਡੀ ਮੌਤ ਤੇ ਇਫੈਕਟ ਦੇ ਉੱਤੇ, ਪਰ ਅਸੀਂ ਜ਼ਿੰਮੇਵਾਰ ਨਹੀਂ ਗਏ। ਇਸ ਤੋਂ ਵੱਡਾ ਝੂਠ ਬੋਲਣ ਵਾਲਾ ਤੁਹਾਨੂੰ ਦੁਨੀਆ 'ਚ ਨਹੀਂ ਕਿਤੇ ਮਿਲਣਾ। ਆਹੋ, ਹੁਣ ਤਾਂ ਫਿਰ ਜਿਹੜੇ ਉਦੋਂ ਪ੍ਰਚਾਰਦੇ ਸੀਗੇ ਲੋਕ ਵੀ ਕਿ ਭਾਈ ਇਹ ਮੋਦੀ ਸਾਹਿਬ ਨੇ ਕਿਹਾ ਹੈ, ਮੋਦੀ ਹੈ ਤਾਂ ਮੁਮਕਿਨ ਹੈ, ਕਰੋਨਾ ਦਾ ਟੀਕਾ ਲਗਵਾਓ, ਉਹ ਘਰੇ ਰੱਖ ਕੇ ਇਹਨੂੰ ਤੇ ਤੜਕੇ ਹੱਥ ਨੇ ਦਰਸ਼ਨ ਜ਼ਰੂਰ ਕਰ ਲਿਆ ਕਰਨ ਕਿ ਇਹ ਸਰਕਾਰ ਦੇ ਵਾਅਦਿਆਂ ਤੋਂ, ਵਾਅਦੇ ਤੱਕ ਇਹ ਨਹੀਂ ਕਹਿ ਸਕਦੇ, ਦਾਅਵਿਆਂ ਤੋਂ ਭੱਜਣ ਦਾ ਇੱਕ ਸਬੂਤ ਹੈ ਕਿ ਭਾਈ ਪਹਿਲਾਂ ਜ਼ਰੂਰੀ ਹੈ, ਬਾਅਦ ਦੇ ਵਿੱਚ ਨਹੀਂ ਜ਼ਰੂਰੀ। ਸ਼ਰਮਾ ਜੀ, ਜਿਹੜੀ ਅਗਲੀ ਖਬਰ ਆ ਨਾ, ਉਹ ਹੈ ਪੈਸਿਆਂ ਦੇ ਲੈਣ ਦੇਣ ਦੀ, ਤੇ ਗੱਲ ਜੁੜਦੀ ਹੈ ਬੈਂਕਾਂ ਦੇ ਨਾਲ। ਮੇਰੇ ਖਿਆਲ ਦੇ ਨਾਲ ਪਹਿਲੀ ਖਬਰ ਹੋਊਗੀ ਜਿਹਦੇ ਨਾਲ ਮੇਰੇ ਵਰਗਾ ਮੱਧ ਵਰਗੀ ਬੰਦਾ ਕਹੂਗਾ ਕਿ ਚੱਲ ਯਾਰ ਕੋਈ ਗੱਲ। ਖਬਰ ਇਹ ਹੈ ਕਿ ਹੁਣ ਬੈਂਕਾਂ ਦੇ ਵਿੱਚ ਜਮ੍ਹਾਂ ਕਰਵਾਏ ਪੈਸਿਆਂ ਤੇ ਨਹੀਂ ਮਿਲੂਗਾ ਵਿਆਜ। ਹੁਣ ਇਹ ਖਬਰ ਉਹਨਾਂ ਨੂੰ ਚਿੰਤਾ ਜ਼ਰੂਰ ਦੇਊਗੀ ਜਿਨ੍ਹਾਂ ਨੇ ਲੁੱਟ ਕੇ ਪਹਿਲਾਂ ਖਾਤੇ ਭਰੇ ਤੇ ਫਿਰ ਆਖਿਆ ਵੀ ਚੱਲ ਫਲਾਹ ਕਰ ਦੇਂਗੇ, ਇਹ ਕਰ ਦੇਂਗੇ, ਕੈਲਕੂਲੇਟਰ ਚੱਕੀ ਰੱਖੇ, ਪਰ ਹੁਣ ਕਹਿੰਦੇ ਵਿਆਜ ਨਹੀਂ ਮਿਲਣਾ। ਖਬਰ ਇਹੀ ਆ ਜਾਂ ਕੋਈ ਹੋਰ ਕੋਈ ਫੇਰ ਬਦਲ ਕਰਤਾ ਗਈ? ਪ੍ਰਵੀਨ ਜੀ, ਜਦੋਂ ਆਪਾਂ ਬੈਂਕ 'ਚ ਕੋਈ ਲੋਕਰ ਲੈ ਲੈਂਦੇ ਆ, ਬੜੇ ਲੋਕ, ਬੜੇ ਘਰਾਣਿਆਂ ਦੇ ਲੋਕਾਂ ਨੇ ਆਪਣਾ ਗਹਿਣਾ ਟਕਾ, ਪੈਸਾ ਧੇਲਾ, ਜਾਂ ਤੁਸੀਂ ਇਹ ਕਹ ਲਓ 1 ਨੰਬਰ 2 ਨੰਬਰ ਦੀਆਂ ਚੀਜ਼ਾਂ, ਫਾਈਲਾਂ ਫੁੱਲਾਂ, ਉਹ ਫਿਲਮਾਂ 'ਚ ਵੀ ਆਪਾਂ ਦੇਖਦੇ ਹੁੰਦੇ ਲੋਕਰ ਜਾਂ ਖੋਲ ਕੇ ਬਰਾਮਦ ਹੁੰਦੀਆਂ ਨਾ। ਸੋ ਇਸ ਲਈ ਉਹ ਲੋਕਰ ਜਿਹੜੇ ਲੈਂਦੇ ਨੇ, ਉਹ ਲੋਕਰ ਦਾ ਭਾੜਾ ਦੇਣਾ ਪੈਂਦਾ ਬੈਂਕ ਨੂੰ, ਤੇ ਉਹਦੇ ਉਲਟੇ ਕੋਈ ਉਹਦੇ ਪਰ ਵਿਆਜ ਨਹੀਂ ਮਿਲਦਾ। ਬਸ ਬੈਂਕ ਦੇ ਲੋਕਰ 'ਚ ਪਈ ਚੀਜ਼ ਸੁਰੱਖਿਅਤ ਹੈ ਜੀ ਕਹਿੰਦੇ, ਪਰ ਜੇ ਬੈਂਕ 'ਚ ਚੋਰੀ ਹੋ ਜਾਵੇ, ਡਕੈਤੀ ਹੋ ਜਾਵੇ, ਅੱਗ ਲੱਗ ਜਾਵੇ, ਤਾਂ ਉਹਦੇ ਲਈ ਬੈਂਕ ਜ਼ਿੰਮੇਵਾਰ ਨਹੀਂ। ਬੈਂਕ ਇਸੇ ਤਰ੍ਹਾਂ ਇਸ ਸਮੀਖਿਆ ਨੂੰ ਲੈ ਕੇ ਬਹੁਤ ਦੇਰ ਤੋਂ ਜਿਹੜੇ ਆਰਥਿਕ ਮਾਹਰ ਨੇ ਜਾਂ ਵਿਸ਼ਵ ਭਰ ਦੇ ਬੈਂਕਾਂ ਦੇ ਅਧਿਕਾਰੀ ਨੇ, ਉਹਨਾਂ 'ਚ ਮੰਥਨ ਬਹੁਤ ਦੇਰ ਤੋਂ ਚੱਲਦਾ ਕਿ ਜਦੋਂ ਅਸੀਂ ਲੋਕਾਂ ਦਾ ਪੈਸਾ ਸੰਭਾਲ ਰਹੇ ਹਾਂ ਤਾਂ ਅਸੀਂ ਉਹਨੂੰ ਵਿਆਜ ਕਿਉਂ ਦਈਏ। ਉਸੇ ਤਰ੍ਹਾਂ ਹੁਣ ਇਹ ਬੈਂਕ ਖਾਤਿਆਂ 'ਚ ਪਿਆ ਪੈਸਾ ਵੀ ਥੋੜਾ ਲੋਕਰ ਬਣਨ ਜਾ ਰਿਹਾ, ਖਾਸ ਕਰਕੇ ਭਾਰਤ 'ਚ ਇਹਦੀ ਕਵਾਇਦ ਨਵੇਂ ਰੂਪ 'ਚ ਹੋਣ ਜਾ ਰਹੀ ਹੈ। ਮਤਲਬ ਸਰਕਾਰ ਕਦੇ ਨਹੀਂ ਇਹ ਕਹੂਗੀ ਉਸੇ ਤਰ੍ਹਾਂ ਟੀਕੇ ਵਾਲੇ ਫਾਰਮੂਲੇ ਤਹਿਤ ਕਿ ਅਸੀਂ ਕਦ ਕਿਹਾ ਕਿਸੇ ਨੂੰ ਵਿਆਜ ਨਹੀਂ ਦੇਣਾ, ਪਰ ਇੱਕ ਤਰ੍ਹਾਂ ਨਾਲ ਚੁੱਪ-ਚਾਪ ਵਿਆਜ ਮੁੱਕਣ ਜਾ ਰਿਹਾ। ਉਹਦਾ ਫਾਰਮੂਲਾ ਮੈਂ ਦੱਸ ਦਿੰਦਾ ਜੀ। ਕੱਲ ਤੋਂ E-ਰੁਪਈਆ ਭਾਰਤ 'ਚ ਲਾਂਚ ਹੋ ਰਿਹਾ, ਠੀਕ ਹੈ, ਤੇ E-ਰੁਪਈਏ ਦਾ ਮਤਲਬ ਹੈ ਕਿ ਹੁਣ ਤੁਹਾਨੂੰ ਜੇਬ 'ਚ ਪੈਸਾ ਰੱਖਣ ਦੀ ਲੋੜ ਨਹੀਂ, ਤੁਹਾਨੂੰ ਨਗਦ ਕਿਤੇ ਰੱਖਣ ਦੀ ਲੋੜ ਨਹੀਂ, ਬੈਂਕ ਨੂੰ ਨਗਦ ਟਰੰਕਾਂ 'ਚ ਪਾ ਕੇ ਗੱਡੀ 'ਚ ਲਿਜਾ ਕੇ ਕਿਤੇ ਦੂਸਰੇ ਬੈਂਕ 'ਚ ਜਮ੍ਹਾਂ ਕਰਾਉਣ ਦੀ ਲੋੜ ਨਹੀਂ ਕਿ RBI ਨੂੰ ਦੇਣ ਚੱਲੇ ਆ ਜੀ, ATM 'ਚ ਪਾਉਣ ਚੱਲੇ ਆ ਜੀ। ਉਹ ਢੋਆ-ਢਵਾਈ ਖਤਮ। E-ਰੁਪਈਆ ਹੈ ਜੀ, ਉਹ ਫੋਨ 'ਚ ਦਿਖੂਗਾ, ਫੋਨ 'ਚ ਆ ਗਿਆ, ਫੋਨ 'ਚ ਚੱਲ ਗਿਆ, ਤੁਹਾਡੇ ਕੋਲ ਇੰਨੇ ਪਏ ਨੇ, ਦਿਖ ਰਹੇ ਨੇ, ਨਾ ਤੁਸੀਂ ਨੋਟ ਗਿਣਨੇ, ਨਾ ਤੁਸੀਂ ਨੋਟ ਕੱਢਣੇ, ਨਾ ਤੁਸੀਂ ਨੋਟ ਵਟਾਉਣੇ, ਆਈ ਤੁਹਾਡੇ ਮੈਂ ਫੋਨ ਤੇ ਭੇਜ ਤੇ ਤੁਹਾਨੂੰ ਦੇ ਕੇ ਅੱਛਾ E-ਰੁਪਈਏ ਆ ਗਿਆ, ਮੇਰੇ ਕੋਲ ਇੰਨੇ ਪੈਸੇ ਹੋ ਗਏ। ਉਹ ਪੈਸਿਆਂ ਦਾ ਐਂ ਆਦਾਨ ਪ੍ਰਦਾਨ ਚੱਲੀ ਜਾਣਾ, ਪੈਸੇ ਰੱਖਣ ਲਈ, ਕਰਨ ਲਈ, ਖਰਚਣ ਲਈ, ਸਾਂਭਣ ਲਈ ਕਿਸੇ ਦੀ ਲੋੜ ਨਹੀਂ। ਸੋ ਕਹਿੰਦੇ ਜਦੋਂ E-ਰੁਪਈਆ ਆ ਗਿਆ ਤਾਂ ਫਿਰ ਉਹਦੇ ਪਰ ਵਿਆਜ ਕਿਉਂ ਦਈਏ ਵੀ, ਹੁਣ ਤਾਂ ਉਹਦਾ ਕੋਈ ਉਹੋ ਜਿਹਾ ਵਰਤੋਂ ਹੀ ਨਹੀਂ ਹੋਣੀ ਸਿੱਧੀ। ਇਹ ਫਾਰਮੂਲਾ ਅੱਛਾ, ਠੀਕ ਹੈ। ਕੱਲ ਤੋਂ E-ਰੁਪਈਆ ਭਾਰਤ 'ਚ ਲਾਂਚ ਹੋਣ ਜਾ ਰਿਹਾ, ਔਰ 4 ਸ਼ਹਿਰ ਇਹਦੇ ਲਈ ਚੁਣੇ ਨੇ, ਦਿੱਲੀ, ਮੁੰਬਈ, ਬੰਗਲੌਰ ਤੇ ਭੁਵਨੇਸ਼ਵਰ। ਹਾਂਜੀ, ਪਾਇਲਟ ਪ੍ਰੋਜੈਕਟ ਵਜੋਂ ਇਹਨਾਂ 4 ਸ਼ਹਿਰਾਂ 'ਚ ਪਹਿਲਾਂ ਲਾਗੂ ਹੋਣਾ, ਔਰ ਇਹਦੇ ਲਈ ਲਗਭਗ ਏਦਾਂ ਹੀ 4 ਬੈਂਕ ਚੁਣੇ ਨੇ, SBI, ICICI ਬੈਂਕ, ਜਸ ਬੈਂਕ ਤੇ ICIFC ਫਾਸਟ ਬੈਂਕ। ਇਹ 4 ਬੈਂਕਾਂ ਨੇ ਇਹ 4 ਸ਼ਹਿਰਾਂ ਦੇ ਵਿੱਚ ਪਹਿਲਾਂ ਇਹ ਤਜਰਬਾ ਕਰਨਾ। ਇਹਦੇ ਰਾਹੀਂ E-ਰੁਪਈਆ ਮਤਲਬ ਕਿ ਚੱਲੂਗਾ, ਤੇ ਉਹਦੇ ਉੱਤੇ ਹੁਣ ਮਤਲਬ ਇਹ ਹੈ ਕਿ ਜਿਹੜਾ ਡਿਜੀਟਲ ਰੁਪਈਏ 'ਚ ਆ ਗਿਆ, ਜਿਹੜਾ E-ਕਰੰਸੀ 'ਚ ਆ ਗਿਆ, E-ਮੁਦਰਾ 'ਚ ਆ ਗਿਆ, ਉਸ ਨੂੰ ਫਿਰ ਬੈਂਕ ਵਿਆਜ ਨਹੀਂ ਦੇਣਗੇ, ਉਹਦਾ ਰੁਪਈਆ ਜ਼ਰੂਰ ਸੰਭਾਲਣਗੇ। ਉਹਨਾਂ ਨੂੰ ਹੁਣ ਬੈਂਕਾਂ 'ਚ, ਹੁਣ ਜੇਕਰ ਤੁਹਾਡੇ ਪੈਸੇ 10,000, 20,000, ਲੱਖ ਰੁਪਈਆ ਖਾਤੇ 'ਚ ਪਿਆ ਤੇ ਉਹ E-ਕਰੰਸੀ ਤੁਸੀਂ ਤਬਦੀਲ ਕਰਾ ਰਿਹਾ ਕਿ ਮੈਨੂੰ ਦੇਣ ਲੈਣ ਕਰਨਾ ਆਸਾਨ ਹੈ ਮੇਰੇ ਫੋਨ ਰਾਹੀਂ, ਤਾਂ ਫਿਰ ਉਹ 1 ਲੱਖ ਰੁਪਏ E-ਕਰੰਸੀ 'ਚ ਬਣਦੇ ਹੀ ਉਹ ਵਿਆਜ ਤੋਂ ਬਾਹਰ ਆ ਜਾਣਾ, ਉਸ ਪਰ ਵਿਆਜ ਨਹੀਂ ਮਿਲਣਾ। ਸੋ ਹੁਣ ਆਪਾਂ ਨੂੰ ਲੱਗਦਾ ਕਿ ਠੀਕ ਆ, ਆਪਾਂ E-ਕਰੰਸੀ 'ਚ ਨਹੀਂ ਬਦਲਾਵਾਂਗੇ, ਪਰ ਇਹ ਸ਼ੁਰੂਆਤ ਹੈ। ਅੱਜ E-ਰੁਪਈਏ ਤੇ ਕੱਲ ਨੂੰ ਦੂਏ ਰੁਪਈਏ ਤੇ ਵੀ ਇਹੀ ਗੱਲ ਆਊਗੀ ਕਿ ਭਾਈ ਹੁਣ ਉਹ ਰੁਪਈਆ ਵੀ ਤਾਂ ਬੈਂਕਾਂ ਨੇ ਐਂ ਹੀ ਸਾਂਭਣਾ। ਹੁਣ ਤੁਹਾਡਾ ਆਨਲਾਈਨ ਸਿਸਟਮ ਹੈ, ਹੁਣ ਤੁਸੀਂ ਕੈਸ਼ ਦੀ, ਨਗਦੀ ਤਾਂ ਅਸੀਂ ਬੰਦ ਕਰਨ ਜਾ ਰਹੇ ਹਾਂ, ਹੌਲੀ ਹੌਲੀ ਸਾਰਾ ਕੁਝ ਡਿਜੀਟਲਾਈਜ਼ ਕਰਨ ਜਾ ਰਹੇ ਹਾਂ। ਇਸ ਲਈ ਤੁਹਾਨੂੰ ਬੈਂਕਾਂ 'ਚ ਪਏ ਪੈਸਿਆਂ ਤੇ ਹੁਣ ਵਿਆਜ ਮਿਲਣਾ ਬੰਦ ਹੋ ਜਾਣਾ। ਉਹ ਭਲਕ ਤੋਂ ਹੋ ਜਾਵੇ, ਅਗਲੇ ਸਾਲ ਤੋਂ ਹੋ ਜਾਵੇ, ਮੋਦੀ ਸਰਕਾਰ ਦੁਬਾਰਾ ਆਉਣ ਦੀ ਚਾਹਵਾਨ ਹੈ, ਉਹਦੀ ਥਾਂ ਤੇ ਕੋਈ ਹੋਰ ਆ ਜਾਵੇ, ਇਹ ਹੋਣਾ ਹੀ ਹੋਣਾ ਹੈ, ਕਿਉਂਕਿ ਇਹ ਵੀ ਇੱਕ ਵੱਖਰਾ ਕਾਰਪੋਰੇਟ ਵਰਲਡ ਹੈ ਜਿਹੜਾ ਐਂ ਤੁਹਾਡੇ ਪੈਸੇ ਨੂੰ ਹਥਿਆਣਾ ਚਾਹੁੰਦਾ, ਐਂ ਤੁਹਾਡੇ ਪੈਸੇ ਦੀ ਵਰਤੋਂ ਕਰਨਾ ਚਾਹੁੰਦਾ। ਇਹ ਜਿਹੜਾ ਸ਼ੇਅਰ ਮਾਰਕੀਟ ਆ ਉਹ ਵੀ ਤਾਂ ਹੀ ਹੈ ਨਾ, ਪੈਸਾ ਤੁਹਾਡਾ, ਉਹਦੇ ਪਰ ਖੇਲ ਕੇ ਕੋਈ ਹੋਰ ਕਮਾਉਂਦਾ, ਤੁਹਾਨੂੰ ਉਹਦਾ ਪਤਾ ਨਹੀਂ 10ਵਾਂ ਹਿੱਸਾ ਮਿਲਦਾ ਵੀ ਹੈ ਕਿ ਨਹੀਂ, ਪਤਾ ਹੀ ਨਹੀਂ ਤੁਹਾਨੂੰ ਤਾਂ। ਸੋ ਉਸੇ ਤਰ੍ਹਾਂ ਹੁਣ E-ਕਰੰਸੀ ਦੇ ਨਾਂ ਦੇ ਉੱਤੇ ਇੱਕ ਨਵਾਂ ਖੇਲ ਹੋਣ ਜਾ ਰਿਹਾ। ਲੋਕਾਂ ਦੀ ਬੜੀ ਮੁਸ਼ਕਲ ਨਾਲ ਆਪਣੇ ਪਿੰਡਾਂ, ਸ਼ਹਿਰਾਂ, ਕਸਬਿਆਂ ਦੇ ਆਮ ਵਿਅਕਤੀ ਜਿਹੜੇ ਜੋੜ ਕੇ ਕੋਈ RDIਆਂ ਪਾ ਪੂ ਕੇ, ਕੋਈ ਕੁਛ ਪਾ ਪੂ ਕੇ ਜੇ ਉਹ ਪੈਸੇ ਇਕੱਠੇ ਕਰਦੇ ਨੇ,
ਹੁਣ ਉਹ ਭੁੱਲ ਜਾਣਗੇ, ਤੁਹਾਨੂੰ ਆਉਣ ਵਾਲੇ ਦਿਨਾਂ 'ਚ ਵਿਆਜ ਮਿਲਿਆ ਕਰੂਗਾ, ਪੈਸੇ ਹੀ ਤੁਹਾਡੇ ਪੂਰੇ ਮਿਲ ਜਾਣ, ਇਸੇ 'ਚ ਬਹੁਤ ਧੰਨਵਾਦ ਕਰਿਓ ਸਰਕਾਰਾਂ ਦਾ ਕਿ ਤੁਹਾਡੇ ਜਮ੍ਹਾਂ ਪੈਸੇ ਤੁਹਾਨੂੰ ਪੂਰੇ ਮਿਲ ਗਏ, ਇਹੀ ਬਹੁਤ ਆ। ਵਿਆਜ ਲੈਣ ਦੀ ਆਸ ਨਾ ਰੱਖਿਓ, ਆਉਣ ਵਾਲੇ ਦਿਨਾਂ 'ਚ ਇਹ ਵਿਆਜ ਪੂਰਾ ਬੰਦ ਹੋਣ ਜਾ ਰਿਹਾ, ਉਹ ਰੀਹ ਰੁਪਈਏ ਤੇ ਭਲਕ ਤੋਂ ਬੰਦ ਹੋਣ ਜਾ ਰਿਹਾ। ਜੀ ਅੱਛਾ, ਇਹਦਾ ਮਤਲਬ ਆਪਾਂ ਤਾਂ ਹਲਕੇ 'ਚ ਹੀ ਲੈ ਕੇ ਕੰਮ ਗੰਭੀਰ ਹੋ ਗਿਆ ਹੁਣ। ਬਿਲਕੁਲ ਬਿਲਕੁਲ। ਸੋ ਇੱਕ ਪਾਸੇ ਸਰਕਾਰ ਕਹਿੰਦੀ ਆਰਡੀਐਫ ਤੁਹਾਨੂੰ ਦੇਣਾ ਨਹੀਂ, ਜਿਹੜਾ ਪੈਸਾ ਤੁਹਾਡਾ ਬਣਦਾ ਉਹ ਦੇਣਾ ਨਹੀਂ, ਤੇ ਜਿਹੜਾ ਤੁਸੀਂ ਜਮ੍ਹਾਂ ਕਰਾਇਆ ਉਹ ਤੁਹਾਨੂੰ ਦਿਖਾਉਣਾ ਨਹੀਂ। ਦਿਖਾਉਣਾ ਨਹੀਂ। ਜੀ 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 ਜੀ। ਕੱਲ ਨੂੰ ਕਿਤੇ ਸ਼ਰਮਾ ਜੀ ਇਹ ਜੀ ਸਕੀਮ ਨਾ ਆ ਜਾਏ ਕਿ ਸਰਕਾਰ ਕਵੇ ਭਾਈ ਤੁਸੀਂ ਕਿਹੜਾ ਬੈਂਕ 'ਚ ਗੁੱਟੀਆਂ ਫੜਾਈਆਂ ਸੀ, ਅੰਕ ਹੀ ਸੀਗੇ, ਅੰਕ ਹਾਂ ਇੱਕ ਅੱਧਾ ਇੱਧਰ ਉੱਧਰ ਕਰ ਲਓ। ਸੋ ਬਿਲਕੁਲ ਇਹ ਵੈਸੇ ਹਰ ਮੋਦੀ ਘਰ ਘਰ ਮੋਦੀ, ਹੁਣ ਤੁਸੀਂ ਬਸ ਇਸ ਗੱਲ ਠਰ ਮੋਦੀ ਆ, ਠਨ ਠਨ ਗੋਪਾਲ ਮੋਦੀ ਆ, ਠਨ ਠਨ ਗੋਪਾਲ ਮੋਦੀ ਹੈ। ਸ਼ਰਮਾ ਜੀ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਸ਼ੁਕਰੀਆ ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਮਾਂ ਇਜਾਜ਼ਤ ਨਹੀਂ ਦਿੰਦਾ, ਇਸ ਪ੍ਰੋਗਰਾਮ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਇਜਾਜ਼ਤ, ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।